ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਅਤੇ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 26 ਤਰੀਕ ਆ ਅਤੇ ਦਿਨ ਬੁੱਧਵਾਰ ਆ ਜੀ, ਅਤੇ ਤੁਹਾਡੇ ਲਈ ਆਪਾਂ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ, ਜੋ ਕੁਛ ਵੀ ਚੱਲ ਰਿਹਾ ਹੈ ਵਿਸ਼ਵ ਦੇ ਵਿੱਚ, ਜੋ ਕੁਛ ਚੱਲ ਰਿਹਾ ਉਸ ਦੇ ਬਾਰੇ ਤੁਹਾਨੂੰ ਜਿਹੜੀ ਆਪਾਂ ਜਾਣਕਾਰੀਆਂ ਦੇਵਾਂਗੇ। ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀ ਸਪੋਂਸਰਸ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਰਾ ਪਰਿਵਾਰ ਫਰੈਜ਼ਨੋ ਅਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਹਾਲਸ ਨੇ। 200 ਤੋਂ ਲੈ ਕੇ 1200 ਜਣਿਆਂ ਦੀ ਕਪੈਸਿਟੀ ਵਾਲੇ ਹਾਲ ਆ। ਸਲਾਨੋ ਕਾਉਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਆ। ਖੁੱਲੀ ਡੁੱਲੀ ਪਾਰਕਿੰਗ ਹੈ। ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਰੋਟੀ ਹੁੰਦੀ ਹੈ। ਤੁਸੀਂ ਵੀ ਜੇ ਕੋਈ ਖੁਸ਼ੀ ਦੇ ਮੌਕੇ ਦੇ ਲਈ, ਪਾਰਟੀ ਦੇ ਲਈ ਜਗ੍ਹਾ ਲੱਭ ਰਹੇ ਹੋ ਤਾਂ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲਿਆਂ ਨੂੰ ਜ਼ਰੂਰ ਮੌਕਾ ਦਿਓ। ਕਮਲ ਹੁਣਾਂ ਨੂੰ ਕਾਲ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ 707-474-7003 707-474-7003 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ, 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਜਿਹੜੀਆਂ ਮੇਨ ਖਬਰਾਂ ਵੱਲ ਚੱਲੀਏ। ਸਭ ਤੋਂ ਪਹਿਲੀ ਖਬਰ ਜਿਹੜੀ ਹੈਗੀ ਆ, ਜਿਹੜੇ ਕ੍ਰਿਸਟੀਨ ਬਲੈਸੇ ਫੋਰਡ ਪ੍ਰੋਫੈਸਰ ਹੈਗੇ ਆ, ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਨੋਮੀਨੀ ਜਸਟਿਸ ਬ੍ਰੈਟ ਕੈਵਨੌ, ਉਹਨਾਂ ਦੇ ਉੱਤੇ ਐਕੂਜੀਸ਼ਨਸ ਲਾਈਆਂ ਸੀ ਭਈ ਸੈਕਸ਼ੁਅਲੀ ਅਸੌਲਟ ਕੀਤਾ ਗਿਆ ਸੀ ਜਦੋਂ ਉਹ ਹਾਈ ਸਕੂਲ ਦੇ ਵਿੱਚ ਸੀਗੇ। ਅਤੇ ਉਹਨਾਂ ਵੱਲੋਂ ਅੱਜ 4 ਲੋਕਾਂ ਦੇ ਜਿਹੜੇ ਆ ਐਫੀਡੇਵਿਟਸ ਆ ਉਹ ਸਬਮਿਟ ਕੀਤੇ ਗਏ ਹੈਗੇ, ਜਿਹੜੀ ਜੁਡੀਸ਼ਰੀ ਕਮੇਟੀ ਆ ਉਹਦੇ ਕੋਲ। ਅਤੇ ਦੂਸਰੇ ਪਾਸੇ ਜਿਹੜੇ ਬ੍ਰੈਟ ਕੈਵਨੌ ਆ, ਉਹਨਾਂ ਦੇ ਜਿਹੜੇ ਵਕੀਲ ਆ, ਉਹਨਾਂ ਨੇ ਕੁਛ ਪੇਜਸ ਜਿਹੜੇ ਕਹਿੰਦੇ ਵੀ 1982 ਦਾ ਜਿਹੜਾ ਕੈਲੰਡਰ ਆ, ਜਿਸ ਟਾਈਮ 'ਤੇ ਇਹ ਹੋਇਆ, ਉਹਦੀਆਂ ਕਾਪੀਆਂ ਭੇਜੀਆਂ ਵੀ ਉਸ ਜਿੱਥੇ ਪ੍ਰੋਫੈਸਰ ਫੋਰਡ ਕਹਿ ਰਹੀ ਆ ਵੀ ਇਹ ਅਸੌਲਟ ਹੋਇਆ ਸੀ, ਉਸ ਟਾਈਮ ਦੇ ਉੱਤੇ ਜਿਹੜੇ ਜਸਟਿਸ ਆ ਉਹ ਉਸ ਜਗ੍ਹਾ 'ਤੇ ਨਹੀਂ ਸੀ। ਸੋ ਹੁਣ ਇਹ ਵੀਰਵਾਰ ਨੂੰ ਜਿਹੜੀ ਹੀਅਰਿੰਗ ਹੋਣ ਜਾ ਰਹੀ ਆ, ਇਹਦੇ ਵਿੱਚ ਇੱਕ ਐਰੀਜ਼ੋਨਾ ਤੋਂ ਸਪੈਸ਼ਲ ਜਿਹੜੇ ਸੈਕਸ਼ੂਅਲ ਅਸੌਲਟ ਦੇ ਐਕਸਪਰਟ ਆ ਬੀਬੀ, ਉਹਨੂੰ ਵੀ ਬੁਲਾਇਆ ਗਿਆ ਹੈਗਾ ਆ। ਅਤੇ ਥਰਸਡੇ ਨੂੰ ਜਿਹੜੀ ਹੀਅਰਿੰਗ ਹੋਊਗੀ, ਉਹ ਤੋਂ ਬਾਅਦ ਜਿਹੜੀ ਰਿਪਬਲਿਕਨਸ ਆ ਉਹ ਕਹਿੰਦੇ ਆ ਵੀ ਅਸੀਂ ਫਰਾਈਡੇ ਨੂੰ ਜਿਹੜੀ ਨੋਮੀਨੇਸ਼ਨ ਕਰ ਦੇਣੀ ਹੈਗੀ ਆ। ਸੋ ਹੁਣ ਇਹ ਦੇਖੋ ਭਈ ਕੱਲ੍ਹ ਨੂੰ ਜਿਹੜਾ ਆ ਕੀ ਕੁਝ ਹੋਊਗਾ ਉੱਥੇ। ਬਿਲਕੁਲ, ਕੱਲ੍ਹ ਨੂੰ ਸੈਨੇਟ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਜਿਹੜੇ ਆ ਡਾਕਟਰ ਫੋਰਡ ਅਤੇ ਜੱਜ ਕੈਵਨਾ ਜਿਹੜੇ ਆ ਉਹ ਪੇਸ਼ ਹੋਣਗੇ, ਅਤੇ ਨਾਲ ਵੱਖੋ ਵੱਖਰੇ ਜਿਹੜੇ ਗਵਾਹ ਆ ਜਾਂ ਜਿਹੜੇ ਲਿਖਤ ਐਫੀਡੇਵਿਟ ਜਿਹੜੇ ਆਲਰੇਡੀ ਉਹਨਾਂ ਨੂੰ ਦਿੱਤੇ ਗਏ ਨੇ ਕਮੇਟੀ ਨੂੰ, ਉਹ ਜਿਹੜੇ ਉੱਥੇ ਪੜ੍ਹੇ ਜਾਣਗੇ ਜਾਂ ਉਹਨਾਂ ਦੇ ਉੱਤੇ ਜਿਹੜੀਆਂ ਵਿਚਾਰਾਂ ਹੋਣਗੀਆਂ। ਰਾਈਟ ਨਾਓ ਇੱਕ ਚੀਜ਼ ਹੋਰ, ਜਿੱਦਾਂ ਤੁਸੀਂ ਕਿਹਾ ਵੀ ਐਰੀਜ਼ੋਨਾ ਦੀ ਸਪੈਸ਼ਲ ਜਿਹੜੀ ਉਹਨਾਂ ਨੇ ਪ੍ਰੋਸੀਕਿਊਟਰ ਇੱਕ ਬੁਲਾਈ ਆ, ਜਿਹੜੇ ਸੈਨੇਟ ਜੁਡੀਸ਼ਰੀ ਕਮੇਟੀ ਦੇ GOP ਮੈਂਬਰਸ ਆ, ਉਹ ਖੁਦ ਕਹਿੰਦੇ ਆ ਡਾਕਟਰ ਫੋਰਡ ਨੂੰ ਸਵਾਲ ਜਿਹੜੇ ਨਹੀਂ ਜਿਹੜੇ ਉਹ ਪੁੱਛਣਗੇ, ਅਤੇ ਉਹ ਪ੍ਰੋਸੀਕਿਊਟਰ ਦੇ ਪਿੱਛੇ ਲੋਕੇ ਜਿਹੜੇ ਆ ਉਹਨਾਂ ਦੇ ਜ਼ਰੀਏ ਜਿਹੜੇ ਆ ਉਹ ਸਵਾਲ ਪੁੱਛਣ ਦੀ ਕੋਸ਼ਿਸ਼ ਕਰਨਗੇ। ਉੱਧਰ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਕਮੇਟੀ ਦੇ ਵਿੱਚ ਹੈਗੇ ਆ, ਉਹ ਡਾਇਰੈਕਟਲੀ ਜਿਹੜੇ ਆ ਸਵਾਲ ਪੁੱਛਣ ਦੇ ਲਈ ਬੜੇ ਇੱਛੁਕ ਜਿਹੜੇ ਉਹ ਨਜ਼ਰ ਆ ਰਹੇ ਨੇ। ਸੋ ਇਹ ਹੁਣ ਦੇਖਦੇ ਹਾਂ ਕੱਲ੍ਹ ਨੂੰ ਜਿਹੜਾ ਆ ਉਹ ਕਿਸ ਪਾਸੇ ਵੱਲ ਨੂੰ ਜਿਹੜੀ ਆ ਗੱਲ ਉਹ ਵੱਧਦੀ ਆ। ਹੁਣ ਨਵੇਂ ਜਿੱਦਾਂ ਡਾਕੂਮੈਂਟਸ ਜਿਹੜੇ ਜੱਜ ਕੈਵਨਾ ਆ ਉਹਨਾਂ ਨੇ ਪੇਸ਼ ਕੀਤੇ ਆ, ਉਹ ਉਹਨਾਂ ਦੇ ਚਾਂਸ ਜਿਹੜੇ ਆ ਉਹ ਪੁਖਤਾ ਕਰਨ ਦੀ ਜਿਹੜੀ ਕੋਸ਼ਿਸ਼ ਆ। ਦੂਜੇ ਪਾਸੇ ਜਿਹੜੀ ਡਾਕਟਰ ਫੋਰਡ ਹੈਗੀ ਆ, ਉਹ ਕਹਿ ਰਹੀ ਆ ਵੀ ਮੈਂ ਜਿਹੜੀ ਆ ਇਸ ਚੀਜ਼ ਨੂੰ ਜਿਹੜਾ ਆ ਉਹ ਉਸਦਾ ਜਿਹੜਾ ਘਰ ਵਾਲਾ ਉਸਨੇ ਕਿਹਾ ਵੀ ਹੁਣ ਮੇਰੀ ਘਰ ਵਾਲੀ ਨੂੰ ਇੱਕ ਹਿਸਾਬ ਨਾਲ ਸਾਇਲੈਂਸ ਜਿਹੜੇ ਆ ਉਹ ਨਹੀਂ ਕਰ ਸਕਦੇ, ਅਤੇ ਕੈਬਨਾ ਨੂੰ ਆਪਣਾ ਜਿਹੜਾ ਇਹ ਕੰਮ ਕੀਤਾ ਆ ਉਸ ਦਾ ਭੁਗਤਾਨ ਜਿਹੜਾ ਆ ਉਹ ਕਰਨਾ ਹੀ ਪਊਗਾ। ਸੋ ਲੈਟਸ ਸੀ
ਜਿਹੜਾ ਕੱਲ੍ਹ ਨੂੰ ਜਿਹੜਾ ਆ ਕੀ ਉੱਥੇ ਬਿਆਨਬਾਜ਼ੀਆਂ ਹੁੰਦੀਆਂ, ਕੌਣ ਕੀ ਉੱਥੇ ਕਹਿ ਰਿਹਾ ਹੋਊਗਾ, ਉਸ ਦੇ ਬਾਰੇ ਜਿਹੜਾ ਉਹ ਕਮੇਟੀ ਦੇ ਸਾਹਮਣੇ ਪਤਾ ਲੱਗੂਗਾ। ਅਤੇ ਕਮੇਟੀ ਦੀ ਵੋਟ ਜਿਹੜੀ ਆ ਉਹ ਸ਼ੁੱਕਰਵਾਰ ਨੂੰ ਜਿਹੜੀ ਉੱਥੇ ਅਗਲੇ ਦਿਨ ਹੀ ਜਿਹੜੀ ਆ ਉਹ ਕਰ ਦਿੱਤੀ ਜਾਊਗੀ। ਹੁਣ ਜਿਹੜੀ ਦੂਜੀ ਜਿਹੜੀ ਇੱਕ ਬੀਬੀ ਨੇ ਦੋਸ਼ ਲਾਇਆ ਸੀਗਾ ਯੇਲ ਯੂਨੀਵਰਸਿਟੀ ਦੇ ਵਿੱਚ ਵੀ ਇਸ ਨੇ ਜਿਹੜੇ ਜੱਜ ਕੈਬਨਾ ਇਹਨਾਂ ਨੇ ਐਕਸਪੋਜ਼ ਕੀਤਾ ਸੀ ਆਪਣੇ ਆਪ ਨੂੰ ਉਸ ਦੇ ਸਾਹਮਣੇ, ਉਸ ਦੇ ਪ੍ਰਤੀ ਜਿਹੜੀ ਆ ਕੋਈ ਬਹੁਤੀ ਜਿਹੜੀ ਸੱਚਾਈ ਆ ਉਹਦੇ ਵਿੱਚ ਨਹੀਂ ਜਿਹੜੀ ਲੱਭ ਰਹੀ, ਕਿਉਂਕਿ ਜਿਹੜੀ ਸੈਨੇਟ ਜੁਡੀਸ਼ਰੀ ਕਮੇਟੀ ਆ ਉਸਨੇ ਕਈਆਂ ਦੇ ਹਲਫਨਾਮੇ ਜਿਹੜੇ ਐਫੀਡੇਵਿਟ ਜਿਹਨੂੰ ਕਿਹਾ ਜਾਂਦਾ ਆ ਉਹ ਲਏ ਨੇ ਜਾਂ ਉਹਨਾਂ ਨੂੰ ਬਿਆਨ ਦਰਜ ਕਰਾਉਣ ਦੇ ਲਈ ਆਖਿਆ ਆ, ਜਿਨ੍ਹਾਂ ਵਿੱਚ ਕਈਆਂ ਨੇ ਇਹ ਵੀ ਆਖਿਆ ਵੀ ਜਿਸ ਟਾਈਮ ਦੀ ਇਹ ਗੱਲ ਕਰ ਰਹੀ ਆ ਵੀ ਡੋਰਮਸ ਦੇ ਵਿੱਚ ਜਾਂ ਡੋਰਮੈਂਟਰੀ 'ਚ ਇੱਦਾਂ ਦਾ ਕੰਮ ਜੱਜ ਕੈਬਨਾ ਨੇ ਉਦੋਂ ਇਹ ਕੀਤਾ ਸੀਗਾ, ਤਾਂ ਉਹ ਕਹਿੰਦੇ ਉੱਥੇ ਬਹੁਤੀ ਉਹਦੀ ਡੋਰਮ ਦੇ ਵਿੱਚ ਇੱਦਾਂ ਦੀ ਗੱਲ ਬਹੁਤ ਜ਼ਿਆਦਾ ਮਸ਼ਹੂਰ ਹੁੰਦੀ ਹੈ, ਪਰ ਉਸ ਟਾਈਮ ਦੇ ਉੱਤੇ ਨਾਲ ਪੜ੍ਹੇ ਹੋਏ ਯੇਲ ਯੂਨੀਵਰਸਿਟੀ ਵਾਲੇ ਜਿਹੜੇ ਆ ਉਹ ਇਸ ਚੀਜ਼ ਦਾ ਖੰਡਨ ਕਿਤੇ ਨਾ ਕਿਤੇ ਕਰ ਰਹੇ ਆ ਵੀ ਇੱਦਾਂ ਦੀ ਗੱਲ ਕੋਈ ਸੁਣਨ ਨੂੰ ਮਿਲੀ ਨਹੀਂ ਆ। ਪਰ ਹੁਣ ਬਹੁਤਾ ਜਿਹੜਾ ਹਰ ਇੱਕ ਦਾ ਜਿਹੜਾ ਆ ਉਹ ਅੱਖ ਇਸ ਜਿਹੜੇ ਹਾਈ ਸਕੂਲ ਦੇ ਸਮੇਂ ਦੇ ਵਿੱਚ ਹੋਏ ਜਿਹੜੇ ਸੈਕਸ਼ੂਅਲ ਅਸੌਲਟ ਦੀ ਗੱਲ ਆ ਉਸ ਨੂੰ ਉਸ ਦੇ ਉੱਤੇ ਰਹੇਗੀ। ਉਸ ਟਾਈਮ ਦੇ ਉੱਤੇ ਜਿਹੜਾ ਇੱਕ ਮਾਰਕ ਜੱਜ ਨਾਂ ਦਾ ਬੰਦਾ ਸੀਗਾ ਜਿਸ ਦਾ ਨਾਮ ਵੀ ਇਸ ਸੈਕਸ਼ੂਅਲ ਅਸੌਲਟ ਵਾਲੇ ਦੇ ਕੰਮ ਦੇ ਵਿੱਚ ਆ ਰਿਹਾ ਹੈ ਡਾਕਟਰ ਫੋਰਡ ਦੇ ਉੱਤੇ, ਉਸ ਨੂੰ ਵੀ ਕਹਿੰਦੇ ਆ ਮੀਡੀਆ ਨੇ ਜਿਹੜਾ ਲੱਭ ਰਿਹਾ ਸੀਗਾ, ਉਹ ਕਹਿੰਦੇ ਬੜੇ ਸ਼ਾਂਤੀ ਦੇ ਨਾਲ ਚੁੱਪ-ਚਾਪ ਕਿਤੇ ਲੋਕੇ ਇੱਕ ਹਿਸਾਬ ਦੇ ਨਾਲ ਬੈਠਾ ਸੀਗਾ ਇਸ ਸਾਰੇ ਚੀਜ਼ ਤੋਂ ਦੂਰ, ਪਰ ਮੀਡੀਆ ਵਾਲਿਆਂ ਨੇ ਉਸ ਨੂੰ ਲੱਭ ਲਿਆ। ਅਤੇ ਹੁਣ ਦੇਖਦੇ ਹਾਂ ਵੀ ਕੀ ਉਹ ਵੀ ਕੱਲ੍ਹ ਉੱਥੇ ਪਹੁੰਚੇਗਾ ਜਾਂ ਉਸ ਦਾ ਕਿਸੇ ਤਰੀਕੇ ਦਾ ਕੋਈ ਬਿਆਨ ਜਿਹੜਾ ਉਸਨੇ ਦਰਜ ਕਰਾਇਆ ਆ ਜਾਂ ਨਹੀਂ। ਪਰ ਹਰ ਇੱਕ ਦੀ ਨਜ਼ਰ ਜਿਹੜੀ ਕੱਲ੍ਹ ਸੁਪਰੀਮ ਕੋਰਟ ਦੇ ਜਸਟਿਸ ਦੇ ਲਈ ਨੋਮੀਨੀ ਜੱਜ ਕੈਬਨਾ ਦੇ ਉੱਤੇ ਅਤੇ ਇਸ ਪੂਰੀ ਟੈਸਟੀਮੋਨੀ ਦੇ ਉੱਤੇ ਰਹੇਗੀ ਜੀ। ਸੋ ਇਹਦੇ ਸੰਬੰਧ ਦੇ ਵਿੱਚ ਸੈਨੇਟਰ ਸੂਜ਼ਨ ਕਾਲਿਨਸ ਜਿਹੜੇ ਹੈਗੇ ਆ ਮੇਨ ਸਟੇਟ ਦੇ ਸੈਨੇਟਰ ਹੈਗੇ ਆ, ਰਿਪਬਲਿਕਨ ਆ, ਜਿਨ੍ਹਾਂ ਦੀ ਜਿਹੜੀ ਆ ਵੋਟ ਆ ਬਹੁਤ ਉਹ ਡਿਸਾਈਡਿੰਗ ਫੈਕਟਰ ਹੋਊਗਾ। ਉਹ ਕਹਿੰਦੇ ਵੀ ਮੈਂ TV ਵੱਲ ਦੇਖਦੀ ਰਹੂੰਗੀ ਸਾਰਾ ਦਿਨ ਡਿਸਾਈਡ ਕਰਨ ਦੇ ਲਈ ਵੀ ਮੈਂ ਜੱਜ ਦੇ ਹੱਕ ਵਿੱਚ ਵੋਟ ਪਾਵਾਂ ਜਾਂ ਉਹਨਾਂ ਦੇ ਅਗੇਂਸਟ ਵੋਟ ਪਾਵਾਂ। ਸੋ ਇਹ ਮਾਮਲਾ ਜਿਹੜਾ ਆ ਕਾਫੀ ਗਰਮਾਇਆ ਹੋਇਆ ਹੈਗਾ ਆ, ਤੇ ਹੁਣ ਦੇਖੋ ਭਈ ਕੱਲ੍ਹ ਦੀ ਜਿਹੜੀ ਹੀਅਰਿੰਗ ਆ ਉਹ ਤੋਂ ਬਾਅਦ ਕੀ ਕੁਝ ਹੋਊਗਾ। ਜੀ ਬਿਲਕੁਲ। ਅਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਦੱਸਿਏ ਵੀ ਅੱਜ ਜਿਹੜੇ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਨੂੰ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਜਿਹੜੀ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਵੀ ਜਿਹੜੀ ਕਰਾਂਗੇ। ਜਿਹੜਾ ਆਪਾਂ ਕੱਲ੍ਹ ਪਰਸੋਂ ਹਰਜੋਤ ਸਿੰਘ ਜੀ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕੀਤਾ ਸੀ, ਆਪਣੇ ਸਰੋਤਿਆਂ ਦੇ ਵੀ ਆਪਾਂ ਵਿਚਾਰ ਲੈਣ ਦੀ ਕੋਸ਼ਿਸ਼ ਕਰਾਂਗੇ ਵੀ ਤੁਸੀਂ ਕੀ ਇਸ ਜਿਹੜੇ ਪ੍ਰਪੋਜ਼ਡ ਲਾਅ ਦੇ ਉੱਤੇ ਜਿਹੜਾ ਤੁਸੀਂ ਕੀ ਸੋਚ ਰਹੇ ਹੋ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਜਿਹੜਾ ਹੋਵੇਗਾ। ਸੋ ਬ੍ਰੇਕ ਤੋਂ ਬਾਅਦ 'ਚ ਜਿਹੜੇ ਜ਼ਰੂਰ ਤੁਸੀਂ ਵੀ ਆਪਣੇ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕੋਗੇ। ਸਾਨੂੰ ਕਾਲਾਂ ਵੀ ਬਹੁਤ ਆਈਆਂ ਸੀ, ਉਹਦੇ ਵਿੱਚ ਹੋਰ ਕੁਛ ਅਪਡੇਟਸ ਵੀ ਆ ਰਹੀਆਂ ਹੈਗੀਆਂ ਵੀ ਕਿਹੜੇ ਪੁਆਇੰਟ ਆ ਜਿਨ੍ਹਾਂ ਕਰਕੇ ਤੁਹਾਡਾ ਗ੍ਰੀਨ ਕਾਰਡ ਵੀ ਜਿਹੜਾ ਡਿਨਾਈ ਕੀਤਾ ਜਾ ਸਕਦਾ, ਉਹ ਆਪਾਂ ਡਿਸਕਸ ਕਰਾਂਗੇ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਹਰਜੋਤ ਸਿੰਘ ਜੀ, ਕੱਲ੍ਹ UN ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਸੰਬੋਧਨ ਕੀਤਾ, ਉਸ ਦੇ ਬਾਰੇ ਤਾਂ ਆਪਾਂ ਜਿਹੜਾ ਦੱਸਿਆ ਸੀ ਕੱਲ੍ਹ, ਪਰ ਇੱਕ ਜਿਹੜਾ ਵੀਡੀਓ ਕਲਿੱਪ ਆ ਉਹ ਬਹੁਤ ਜ਼ਿਆਦਾ ਵਾਇਰਲ ਹੋਇਆ, ਮਸ਼ਹੂਰ ਹੋਇਆ, ਜਿੱਥੇ ਰਾਸ਼ਟਰਪਤੀ ਟਰੰਪ ਜਦੋਂ ਕਹਿ ਰਹੇ ਸੀਗੇ ਵੀ ਮੇਰੇ ਪ੍ਰਸ਼ਾਸਨ ਨੇ ਜੋ 2 ਸਾਲਾਂ ਦੇ ਵਿੱਚ ਕੀਤਾ ਉਹ ਅਮਰੀਕਾ ਦੇ ਕਿਸੇ ਵੀ ਰਾਸ਼ਟਰਪਤੀ ਨੇ ਆਪਣੇ ਪੂਰੇ ਕਾਰਜਕਾਲ ਦੇ ਵਿੱਚ ਜਿਹੜਾ ਉਹਨਾਂ ਕੰਮ ਵੀ ਆ ਉਹ ਨਹੀਂ ਕੀਤਾ। ਤਾਂ ਉੱਥੇ ਜਿੰਨੇ UN ਦੇ ਮੂਹਰੇ ਬੈਠੇ ਲੀਡਰ ਸੀ ਸਾਰੇ ਉਸ ਗੱਲ ਦੇ ਉੱਤੇ ਜਿਹੜੇ ਆ ਉਹ ਹੱਸਣ ਲੱਗ ਗਏ, ਜਿਸ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਮੈਨੂੰ ਉਮੀਦ ਨਹੀਂ ਸੀ ਐਸੇ ਜਿਹੜੇ ਆ ਪ੍ਰਤੀਕਰਨ ਦੀ, ਪਰ ਹੁਣ ਜਦੋਂ ਆ ਗਿਆ ਆ ਤਾਂ ਇਸ ਦੇ ਉੱਤੇ ਕੀ ਕੀਤਾ ਜਾ ਸਕਦਾ ਵੀ ਦੈਟਸ ਓਕੇ। ਪਰ ਇੱਕ ਕਿਤੇ ਨਾ ਕਿਤੇ ਜਿਹੜਾ ਆ ਰਾਸ਼ਟਰਪਤੀ ਟਰੰਪ ਨੇ ਈਰਾਨ ਨੂੰ ਪੂਰੇ ਨਿਸ਼ਾਨੇ ਦੇ ਉੱਤੇ ਜਿਹੜਾ ਆ ਕੱਲ੍ਹ ਦੀ UN ਦੀ ਇਸ ਸੰਬੋਧਨ ਦੇ ਵਿੱਚ ਜਿਹੜਾ ਉਹ ਰੱਖਿਆ ਵੀ ਜੇ ਈਰਾਨ ਇਸ ਚੀਜ਼ ਦੇ ਵਿੱਚ ਪਿੱਛੇ ਜਿਹੜਾ ਨਹੀਂ ਹਟਦਾ ਵੀ ਜਿਸ ਤਰੀਕੇ ਦਾ ਕੰਮ ਇਹ ਕਰ ਰਿਹਾ ਆ, ਕਿਉਂਕਿ ਦੁੱਧ ਦਾ ਧੋਤਾ ਤਾਂ ਕੋਈ ਵੀ ਨਹੀਂ ਆ ਇੱਥੇ, ਜੇ ਆਪਾਂ ਸਿੱਧੀ ਜਿਹੀ ਗੱਲ ਕਹੀਏ ਵੀ ਦੋਨੋਂ ਪਾਸੇ ਇਸ ਤਰੀਕੇ ਦੇ ਦੀਆਂ ਜਿਹੜੀਆਂ ਗੱਲਾਂ ਆ ਉਹ ਹੋ ਰਹੀਆਂ ਆ। ਉੱਧਰ ਜਿਹੜੇ ਈਰਾਨ ਦੇ ਅੰਦਰੂਨੀ ਜਿਹੜੇ ਗੱਲਾਂ ਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਆ ਵੀ ਜਿਹੜੇ ਉੱਥੇ ਦਾ ਬ੍ਰਦਰਹੁੱਡ ਵਾਲੇ ਆ ਉਹ ਇਸ ਟਾਈਮ ਬੜੇ ਕਾਹਲੇ ਨੇ ਅਮਰੀਕਾ ਦੇ ਨਾਲ ਪੰਗਾ ਲੈਣ ਦੇ ਲਈ, ਕਾਰਨ ਉਹਨਾਂ ਨੂੰ ਇਹ ਲੱਗਦਾ ਵੀ ਅਮਰੀਕਾ ਕਿਤੇ ਨਾ ਕਿਤੇ ਪੂਰੇ ਵਿਸ਼ਵ ਦੇ ਵਿੱਚ ਅਲੱਗ ਥਲੱਗ ਜਿਹੜਾ ਆ ਉਹ ਪਿਆ ਹੋਇਆ ਆ,
ਵੀ ਰਾਸ਼ਟਰਪਤੀ ਟਰੰਪ ਜਿੱਦਾਂ ਹਰ ਜਗ੍ਹਾ ਜਾ ਕੇ ਇਹੀ ਗੱਲ ਆਖਦੇ ਆ, ਅਤੇ ਉਹਨਾਂ ਦਾ ਯੂਰਪ ਦੇ ਕਈ ਜਿਹੜੇ ਐਲਾਈਜ਼ ਆ ਉਹਨਾਂ ਦੇ ਨਾਲ ਵੀ ਜਿਹੜੇ ਨਾਤੇ ਆ ਬਹੁਤੇ ਗੁੱਡ ਜਿਹੜੇ ਆ ਨਹੀਂ ਚੱਲ ਰਹੇ, ਚਾਹੇ ਟਰੇਡ ਨੂੰ ਲੈ ਕੇ ਹੋਵੇ ਅਤੇ ਚਾਹੇ ਵੈਸੇ ਹੀ ਜਿਹੜੇ ਇਹਨਾਂ ਦੀ ਬਿਆਨਬਾਜ਼ੀਆਂ ਨੂੰ ਲੈ ਕੇ ਹੋਵੇ, ਕਿਸੇ ਵੀ ਮੁਲਕ ਦੇ ਪ੍ਰਤੀ ਜਿਹੜੀਆਂ ਉਹ ਕਰਦੇ ਨੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਈਰਾਨ ਕਿਸ ਤਰੀਕੇ ਦੇ ਨਾਲ ਹੋਵੇਗਾ। ਕੱਲ੍ਹ ਈਰਾਨ ਦਾ ਜਿਹੜਾ ਇਹ ਪ੍ਰੈਜ਼ੀਡੈਂਟ ਰੂਹਾਨੀ ਆ ਉਹ ਨਿਊਯਾਰਕ ਦੇ ਵਿੱਚ ਹੀ ਸੀਗਾ, ਉੱਥੇ ਕਈਆਂ ਦੇ ਨਾਲ ਜਿਹੜੇ ਅਮਰੀਕੀ ਪੱਤਰਕਾਰਾਂ ਦੇ ਨਾਲ ਵੀ ਜਿਹੜਾ ਉਹ ਗੱਲ ਕੀਤੀ, ਤਾਂ ਉੱਥੇ ਉਸਨੇ ਇਹ ਇੱਛਾ ਅਜੇ ਵੀ ਜ਼ਾਹਰ ਕੀਤੀ ਆ ਵੀ ਜਿਹੜਾ ਡੀਲ ਆ ਅਮਰੀਕਾ ਦੇ ਨਾਲ ਜਿਹੜੀ ਆ ਉਹ ਬਣੀ ਰਹਿ ਸਕਦੀ ਆ, ਬਣ ਸਕਦੀ ਆ। ਕਹਿੰਦੇ ਜਿਹੜੇ ਪੱਤਰਕਾਰ ਸੀਗੇ ਉਹ ਕਹਿੰਦੇ ਵੀ ਸਾਨੂੰ ਤਾਂ ਉਮੀਦ ਸੀਗੀ ਵੀ ਇਹ ਤਾਂ ਹੁਣ ਅੱਗ ਹੀ ਉਗਲੂਗਾ ਅਮਰੀਕਾ ਦੇ ਖਿਲਾਫ, ਪਰ ਕਿਤੇ ਨਾ ਕਿਤੇ ਜਿਹੜਾ ਉਹ ਸ਼ਾਂਤ ਜਿਹੜਾ ਆ ਉਹ ਰੂਹਾਨੀ ਜਿਹੜਾ ਉਹ ਨਜ਼ਰ ਆਇਆ। ਸੋ ਇਹ ਹੁਣ ਦੇਖਦੇ ਹਾਂ ਵੀ ਇਹਦੇ ਪਿੱਛੇ ਕਿਹੜੀ ਕੂਟਨੀਤੀ ਜਿਹੜੀ ਆ ਉਹ ਕੰਮ ਕਰ ਰਹੀ ਹੈਗੀ ਆ। ਪਰ ਓਵਰਆਲ ਜਿਹੜਾ ਈਰਾਨ ਨੂੰ ਲੈ ਕੇ ਜਿਹੜਾ ਇਜ਼ਰਾਈਲ ਖਤਰਾ ਜਤਾਉਂਦਾ ਆ, ਅਤੇ ਈਰਾਨ ਦੇ ਵਿੱਚ ਜਿਹੜੇ ਨਾਅਰੇ ਲੱਗਦੇ ਆ ਡੈਥ ਟੂ ਅਮਰੀਕਾ ਵਾਲੇ, ਉਹ ਉਸ ਨੂੰ ਲੈ ਕੇ ਜਿਹੜੇ ਅਮਰੀਕੀ ਆ ਅਤੇ ਪੂਰੇ ਅਮਰੀਕਾ ਦਾ ਜਿਹੜੀ ਸਰਕਾਰ ਅਤੇ ਪ੍ਰਸ਼ਾਸਨ ਆ ਪੂਰੀ ਤਰ੍ਹਾਂ ਉਸ ਚੀਜ਼ ਤੋਂ ਖਫਾ ਆ, ਅਤੇ ਇੱਕ ਜਿਹੜਾ ਵੱਡਾ ਐਨਮੀ ਆ ਉਸ ਨੂੰ ਜਿਹੜਾ ਘੋਸ਼ਿਤ ਕੀਤਾ ਹੋਇਆ ਆ। ਜੇ ਯਾਦ ਦਿਵਾਉਂਦੇ ਜਾਈਏ ਹਰਜੋਤ ਸਿੰਘ ਜੀ, ਪਿਛਲੀ UN ਅਸੈਂਬਲੀ ਦੇ ਸੰਬੋਧਨ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਨਾਰਥ ਕੋਰੀਆ ਦੇ ਜਿਹੜਾ ਲੀਡਰ ਆ ਉਸ ਨੂੰ ਲਿਟਲ ਰਾਕਟਮੈਨ ਕਹਿ ਕੇ ਪੁਕਾਰਿਆ ਸੀ, ਅਤੇ ਕੱਲ੍ਹ ਦੇ ਸੰਬੋਧਨ ਦੇ ਵਿੱਚ ਉਸ ਨੂੰ ਚੇਅਰਮੈਨ ਕਿਮ ਕਹਿ ਕੇ ਬੜੇ ਸਤਿਕਾਰ ਦੇ ਨਾਲ ਜਿਹੜਾ ਉਸ ਨੂੰ ਸਤਿਕਾਰ ਵੀ ਦਿੱਤਾ ਸੀ ਅਤੇ ਸ਼ਾਬਾਸ਼ੀ ਵੀ ਉਸ ਨੂੰ ਜਿਹੜੀ ਦਿੱਤੀ ਸੀ ਵੀ ਜਿਹੜਾ ਉਸਨੇ ਹੌਸਲਾ ਦਿਖਾਇਆ ਆ। ਸੋ ਹੁਣ ਇਹ ਦੇਖਦੇ ਹਾਂ ਵੀ ਅਗਲੇ ਸਾਲ ਤੱਕ ਈਰਾਨ ਦੇ ਨਾਲ ਕਿੱਦਾਂ ਦੇ ਸੰਬੰਧ ਜਿਹੜੇ ਆ ਉਹ ਰਹਿਣਗੇ ਜੀ। ਸੋ ਬਿਲਕੁਲ ਸੀਰੀਆ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਸੀਰੀਆ ਨੂੰ ਬਿਲਕੁਲ ਕਲੀਅਰ ਕੱਟ ਧਮਕੀ ਦਿੱਤੀ ਹੈ ਵੀ ਜੇ ਉਹਨਾਂ ਨੇ ਕੈਮੀਕਲ ਵੈਪਨ ਨੂੰ ਯੂਜ਼ ਕੀਤੇ ਅਸਾਦ ਜਿਹੜਾ ਰਜ਼ੀਮ ਹੈਗਾ ਆ ਸੀਰੀਆ ਦੇ ਵਿੱਚ, ਅਤੇ ਉਸ ਦਾ US ਜਿਹੜਾ ਆ ਇੱਕਦਮ ਰਿਸਪੌਂਡ ਕਰੇਗਾ। ਸੋ ਮੋਸਟਲੀ ਜਿਹੜਾ ਆ ਉਹਨਾਂ ਨੇ ਅਮਰੀਕਾ ਫਸਟ ਦੀ ਗੱਲ ਕੀਤੀ ਹੈਗੀ ਆ, ਅਤੇ ਨਾਲ ਦੀ ਨਾਲ ਜਿਹੜੇ ਗਲੋਬਲ ਪੂਰੇ ਦੁਨੀਆ ਦੇ ਮੁਲਕ ਆ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਆਪਣਾ ਮੁਲਕ ਵੀ ਫਸਟ ਕਰੋ ਤਾਂ ਕਿ ਜਿਹੜੀ ਗਲੋਬਲ ਮਾਈਗ੍ਰੇਸ਼ਨ ਹੋ ਰਹੀ ਆ ਦੁਨੀਆ ਦੇ ਵਿੱਚ ਉਹ ਘਟਾਈ ਜਾ ਸਕੇ। ਜੇ ਹਰ ਕੋਈ ਮੁਲਕ ਆਪਣੇ ਜਿਹੜੇ ਬਸ਼ਿੰਦੇ ਆ ਉਹਨਾਂ ਨੂੰ ਰੋਟੀ ਪਾਣੀ ਰਹਿਣ ਲਈ ਜਗ੍ਹਾ ਵਧੀਆ ਦਿੰਦਾ ਹੈ ਤਾਂ ਫਿਰ ਉਹਦੇ ਨਾਲ ਗਲੋਬਲ ਮਾਈਗ੍ਰੇਸ਼ਨ ਘਟਦੀ ਹੈਗੀ ਆ। ਬਿਲਕੁਲ, ਅਤੇ ਨਾਲ ਹੀ ਹਰਜੋਤ ਸਿੰਘ ਜੀ ਹੁਣ ਦੇਖੋ ਯਮਨ ਨੂੰ ਲੈ ਕੇ ਜਿਹੜੀ ਗੱਲ ਕਰ ਰਹੇ ਸੀ, ਪਰ ਬੜੀ ਅਫਸੋਸ ਵਾਲੀ ਗੱਲ ਆ ਅਮਰੀਕਾ ਵੀ ਪਿਕ ਐਂਡ ਚੂਜ਼ ਦੀ ਪੋਲਿਸੀ ਜਿਹੜੀ ਇਸ ਹਿਸਾਬ ਦੇ ਨਾਲ ਕਰਦਾ ਆ। ਦੇਖੋ ਇੱਥੇ ਰਹਿੰਦੇ ਆ, ਚਾਹੇ ਆਪਾਂ ਨੂੰ ਸਾਰੀਆਂ ਸਹੂਲਤਾਂ ਮਿਲੀਆਂ, ਜਿੱਥੇ ਗਲਤ ਆ ਉਸ ਨੂੰ ਗਲਤ ਕਹਿਣਾ ਚਾਹੀਦਾ ਵੀ ਸਾਊਦੀ ਅਰੇਬੀਆ ਵਾਲੇ ਕਿਸ ਤਰੀਕੇ ਦੇ ਨਾਲ ਯਮਨ ਦੇ ਵਿੱਚ ਲਗਾਤਾਰ ਉੱਥੇ ਹਮਲੇ ਕਰ ਰਹੇ, ਉੱਥੇ ਬੱਚਿਆਂ ਦੇ ਵੀ ਮਾਰੇ ਜਾਣ ਦੀਆਂ ਖਬਰਾਂ ਆ ਰਹੀਆਂ, ਪਰ ਅਮਰੀਕਾ ਉਸ ਚੀਜ਼ ਦੇ ਉੱਤੇ ਕਿਤੇ ਨਾ ਕਿਤੇ ਚੁੱਪੀ ਜਿਹੜੀ ਆ ਵੱਟੀ ਬੈਠਾ ਆ। ਜਿੱਥੇ ਆਪਾਂ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਜਿੱਥੇ ਇਹਨਾਂ ਨੂੰ ਠੀਕ ਲੱਗਦਾ ਆ ਉੱਥੇ ਫਿਰ ਉਹ ਉੱਦਾਂ ਦੀ ਬਿਆਨਬਾਜ਼ੀ ਅਤੇ ਉੱਦਾਂ ਦੀ ਕਰਦੇ ਆ, ਪਰ ਜੇ ਵਾਕਿਆ ਹੀ ਇਹ ਮਨੁੱਖਤਾ ਦੇ ਰਾਖੇ ਬਣਨਾ ਚਾਹੁੰਦੇ ਆ ਅਤੇ ਇਹ ਜਿਹੜੀ ਸੁਪਰ ਪਾਵਰ ਜਾਂ ਉਹ ਸਾਰੀਆਂ ਚੀਜ਼ਾਂ ਨੂੰ ਉਸੇ ਤਰੀਕੇ ਨਾਲ ਬਰਕਰਾਰ ਰੱਖਣਾ ਚਾਹੁੰਦੇ ਆ, ਅਤੇ ਚਾਹੇ ਉਹ ਫਿਰ ਕਿਸੇ ਵੀ ਮੁਲਕ ਦਾ ਜਿਹੜਾ ਕੋਈ ਕਿਉਂ ਨਾ ਹੋਵੇ, ਉਸ ਦੇ ਪ੍ਰਤੀ ਉਹਨਾਂ ਨੂੰ ਕਿਤੇ ਨਾ ਕਿਤੇ ਸੁਹਿਰਦਤਾ ਦੇ ਲੈ ਕੇ ਜਿਹੜੇ ਬਿਆਨਬਾਜ਼ੀ ਐਟਲੀਸਟ ਬਿਆਨ ਤਾਂ ਜਿਹੜੇ ਆ ਉਹ ਜ਼ਰੂਰ ਦੇਣੇ ਚਾਹੀਦੇ ਆ ਵੀ ਸਾਊਦੀ ਅਰੇਬੀਆ ਨੂੰ ਇੱਦਾਂ ਦਾ ਅਸੌਲਟ ਜਿਹੜਾ ਉੱਥੇ ਚੱਲ ਰਿਹਾ ਆ ਉਸ ਨੂੰ ਰੋਕਣਾ ਚਾਹੀਦਾ ਆ ਜੀ। ਅਤੇ ਦੂਸਰੇ ਪਾਸੇ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹ ਹਜੇ ਵੀ ਜਸਟਿਨ ਟਰੂਡੋ ਜਿਹੜੇ ਆ ਉਹ ਹੋਪਫੁਲ ਹੈਗੇ ਆ ਵੀ ਸਾਡੀ ਜਿਹੜੀ ਆ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਨਾਫਟਾ ਵਾਲੀ ਗੱਲ ਆ ਉਹ ਫਾਈਨਲ ਹੋ ਜਾਊਗੀ। ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਜਸਟਿਨ ਟਰੂਡੋ, ਉਹਨਾਂ ਦੇ ਨਾਲ ਉੱਥੋਂ ਦੇ ਹੀ ਫੋਰਨ ਅਫੇਅਰ ਮਿਨਿਸਟਰ ਜਿਹੜੀ ਆ ਕ੍ਰਿਸਟੀਆ ਫਰੀਲੈਂਡ, ਉਹ ਵੀ ਜਿਹੜੇ ਉੱਥੇ ਆਏ ਹੋਏ ਹੈਗੇ ਆ। ਅਤੇ US ਦੇ ਨਾਲ ਕੈਨੇਡਾ ਦੇ ਬਹੁਤ ਲੰਮੇ ਸਮੇਂ ਤੋਂ ਰਿਲੇਸ਼ਨ ਹੈਗੇ ਆ, ਅਤੇ ਦੇਖੋ ਕਿੰਨੇ ਕੁ ਟਾਈਮ ਤੱਕ ਜਿਹੜੀ ਆ ਇਹਨਾਂ ਦਾ ਐਗਰੀਮੈਂਟ ਨਾਫਟਾ ਦੇ ਉੱਤੇ ਹੁੰਦਾ ਆ। ਜੀ ਜੀ ਜੀ। ਅਤੇ ਅਗਲੀਆਂ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਖਬਰਾਂ ਉੱਤੇ ਜੇ ਨਜ਼ਰ ਮਾਰਦੇ ਜਾਈਏ ਵੀ ਜਿਹੜਾ ਖਾਸ ਕਰਕੇ ਹੁਣ ਰਾਸ਼ਟਰਪਤੀ ਟਰੰਪ ਨੇ ਚਾਈਨਾ ਦੇ ਉੱਤੇ ਇੱਕ ਨਵਾਂ ਦੋਸ਼ ਜਿਹੜਾ ਘੜਿਆ ਆ। ਰਾਸ਼ਟਰਪਤੀ ਟਰੰਪ ਨੇ ਆਖਿਆ ਵੀ ਚਾਈਨਾ ਆ ਉਹ ਇਲੈਕਸ਼ਨ ਦੇ ਵਿੱਚ ਮੈਡਲਿੰਗ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਅਤੇ ਮੈਡਲਿੰਗ ਜਿਹੜੀ ਆ ਉਹ ਕਰ ਰਿਹਾ ਆ। ਅੱਜ ਕੱਲ੍ਹ ਤਾਂ UN ਦੇ ਵਿੱਚ ਜਨਰਲ ਅਸੈਂਬਲੀ ਦੇ ਵਿੱਚ ਸੰਬੋਧਨ ਕੀਤਾ ਸੀ, ਅੱਜ ਸਿਕਿਉਰਿਟੀ ਕੌਂਸਲ ਦੀ ਜਿਹੜੀ ਮੀਟਿੰਗ ਆ ਉਸ ਦੇ ਦੌਰਾਨ ਜਿਹੜੇ ਰਾਸ਼ਟਰਪਤੀ ਟਰੰਪ ਆ
ਉਹਨਾਂ ਨੇ ਇਹ ਗੱਲਾਂ ਆਖੀਆਂ। ਤੇ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਨੇ ਉੱਦਾਂ ਕੋਈ ਪ੍ਰੂਫ ਤਾਂ ਆਪਣੇ ਇਸ ਕਲੇਮ ਦੇ ਉੱਤੇ ਜਿਹੜਾ ਨਹੀਂ ਦਿੱਤਾ, ਜੋ ਕਿ ਹਮੇਸ਼ਾ ਹੀ ਇੱਦਾਂ ਕਰਦੇ ਨੇ। ਤੇ ਉਹਨਾਂ ਨੇ ਜਿਹੜਾ ਕਿਤੇ ਨਾ ਕਿਤੇ ਹੁਣ ਸਭ ਨੂੰ ਪਤਾ ਵੀ ਅਮਰੀਕਾ ਦਾ ਤੇ ਚਾਈਨਾ ਦਾ ਘਮਾਸਾਨ ਟਰੇਡ ਨੂੰ ਲੈ ਕੇ ਚੱਲ ਰਿਹਾ ਆ, ਤੇ ਉਹ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਚਾਈਨਾ ਨੂੰ ਥੱਲੇ ਲਾਉਣ ਦੀ ਹਰ ਤਰੀਕੇ ਦੇ ਨਾਲ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਆ। ਤੇ ਕਹਿੰਦੇ ਚਾਈਨਾ ਅਟੈਂਪਟ ਕਰ ਰਿਹਾ ਆ ਮੈਡਲ ਕਰਨ ਦੇ ਲਈ US ਦੀਆਂ ਮਿਡ ਟਰਮ ਇਲੈਕਸ਼ਨਸ ਦੇ ਵਿੱਚ, ਤਾਂ ਜੋ ਕਹਿੰਦੇ ਆ ਵੀ ਸਾਡੀ ਪਾਰਟੀ ਤੇ ਮੈਂ ਜਿਹੜਾ ਆ ਉਹ ਅੱਗੇ ਜਿੱਤ ਨਾ ਸਕਾਂ। ਤੇ ਜਿਹੜਾ ਟਰੇਡ ਵਾਰ ਆ ਉਸ ਦੇ ਵਿੱਚ ਫਿਰ ਉਹਨਾਂ ਨੂੰ ਨਰਮੀ ਜਿਹੜੀ ਆ ਉਹ ਦਿਖਾਉਣੀ ਪਵੇਗੀ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਸਾਊਥ ਕੈਰੋਲੀਨਾ ਦੇ ਵਿੱਚ ਜਿਹੜੇ ਆ ਐਡਾ ਵੱਡਾ ਜਿਹੜਾ ਤੂਫਾਨ ਆਇਆ ਸੀ ਫਲੋਰੈਂਸ, ਉਹ ਹੁਣ ਜਿੱਦਾਂ ਉਹ ਤੋਂ ਬਾਅਦ ਲੋਕਾਂ ਨੇ ਆਪਣੇ ਘਰਾਂ ਨੂੰ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਹੈਗਾ। ਬਹੁਤ ਜ਼ਿਆਦਾ ਉੱਥੇ ਮਾਲੀ ਨੁਕਸਾਨ ਹੋਇਆ ਆ ਤੇ ਡੈਥਸ ਵੀ ਜਿਹੜੀਆਂ ਕਾਫੀ ਹੋਈਆਂ। ਕਹਿੰਦੇ 1000 ਤੋਂ ਵੱਧ ਜਿਹੜੇ ਘਰ ਆ ਉਹ ਪੂਰੀ ਤਰ੍ਹਾਂ ਉਸ ਤੂਫਾਨ ਦੇ ਵਿੱਚ ਤਬਾਹ ਹੋਏ ਹੈਗੇ ਆ। ਕੁਛ ਘਰਾਂ ਦੇ ਵਿੱਚ ਤਾਂ 6-6 ਫੁੱਟ ਤੱਕ ਦਾ ਜਿਹੜਾ ਪਾਣੀ ਸੀਗਾ, ਜਿਹਦੇ ਨਾਲ ਪ੍ਰੋਪਰਟੀਆਂ ਜਿਹੜੀਆਂ ਆ ਬਹੁਤ ਜ਼ਿਆਦਾ ਡੈਮੇਜ ਹੋਈਆਂ ਹੈਗੀਆਂ। ਬਕਾਮਾ ਰਿਵਰ ਜਿਹੜਾ ਹੈਗਾ ਆ, ਕਹਿੰਦੇ ਜਿਹੜੇ ਸ਼ਹਿਰ ਦੇ ਵਿੱਚੋਂ ਜਾਂਦਾ ਆ, ਜਿਹੜਾ ਜਿਹਦੀ ਪਾਪੂਲੇਸ਼ਨ 23,000 ਆ, ਉੱਥੇ ਪਾਣੀ ਲਗਭਗ ਕਹਿੰਦੇ ਭਈ 11 ਫੁੱਟ ਸੀਗਾ, ਤੇ ਉਹ ਹਜੇ ਵੀ ਜਿਹੜਾ ਪਾਣੀ ਆ ਉਹ ਰਾਈਜ਼ ਕਰ ਰਿਹਾ ਹੈਗਾ ਆ। ਜੀ ਜੀ ਬਿਲਕੁਲ, ਉੱਥੇ ਕਾਫੀ ਜਿਹੜੀ ਸਥਿਤੀ ਆ, ਆਪਾਂ ਸਿੱਧੀ ਜੀ ਗੱਲ ਹਰਜੋਤ ਸਿੰਘ ਜੀ, ਕਾਫੀ ਜਿਹੜੀ ਪ੍ਰੋਬਲਮ ਆ ਉਹ ਉਹਨਾਂ ਨੂੰ ਆ ਰਹੀ ਆ। ਤੇ ਅੱਜ ਤੱਕ ਜੇ ਦੱਸਦੇ ਜਾਈਏ, ਕਹਿੰਦੇ ਵੀ 47 ਦੇ ਕਰੀਬ ਜਿਹੜੀਆਂ ਮੌਤਾਂ ਆ ਉੱਥੇ ਹੋਈਆਂ ਹੈਗੀਆਂ ਆ ਹਰੀਕੇਨ ਫਲੋਰੈਂਸ ਦੇ ਨਾਲ। ਬਹੁਤ ਜ਼ਿਆਦਾ ਜਿਹੜੇ ਜਾਨਵਰ ਆ, ਸੂਰ ਸੀ, ਚਿਕਨ ਸੀ, ਹੋਰ ਉਹ ਜਿਹੜੇ ਆ ਮਾਰੇ ਗਏ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਕੈਰੇਬੀਅਨ ਦੇ ਵਿੱਚ ਵੀ ਆਪਾਂ ਤੂਫਾਨ ਦੀ ਗੱਲ ਕਰੀਏ ਤਾਂ ਉੱਥੇ ਇੱਕ ਟ੍ਰੋਪੀਕਲ ਸਟੋਰਮ ਕਰਕ ਜਿਹੜਾ ਆ ਉਹ ਇਸ ਟਾਈਮ ਆ ਰਿਹਾ ਆ, ਤੇ ਕਾਫੀ ਭਾਰੀ ਮੀਂਹ ਜਿਹੜੇ ਆ ਉੱਥੇ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਆ। ਕਹਿੰਦੇ ਅੱਧੇ ਫੁੱਟ ਤੋਂ 1 ਫੁੱਟ ਤੱਕ ਜਿਹੜਾ ਮੀਂਹ ਆ ਉਹ ਬਾਰਬਾਡੋਸ, ਸੇਂਟ ਵਿੰਸੈਂਟ ਤੇ ਗ੍ਰੈਂਡੀਨਸ ਤੇ ਉੱਥੇ ਜਿਹੜਾ ਆ ਉਹ ਮੀਂਹ ਪੈ ਸਕਦਾ ਆ। ਸੋ ਉਹ ਵੀ ਜਿਹੜੇ ਇਸ ਟਾਈਮ ਵੈਸਟ ਇੰਡੀਜ਼ ਵਾਲਾ ਜਿਹੜਾ ਇਲਾਕਾ ਦੱਸਿਆ ਜਾਂਦਾ ਆ ਉਹ ਇਸ ਟਾਈਮ ਖਤਰੇ ਦੇ ਵਿੱਚ ਬਣਿਆ ਪਿਆ। ਕਹਿੰਦੇ ਫਲੈਸ਼ ਫਲੱਡਿੰਗ, ਮਡ ਸਲਾਈਡਸ ਤੇ ਕਾਫੀ ਜ਼ਿਆਦਾ ਤੇਜ਼ ਹਵਾਵਾਂ ਦੇ ਨਾਲ ਨੁਕਸਾਨ ਜਿਹੜਾ ਆ ਉੱਥੇ ਹੋ ਸਕਦਾ ਆ। ਸੋ ਜਿਹੜੇ ਕੈਰੇਬੀਅਨ ਦੇ ਇਲਾਕੇ ਆ ਉਹ ਵੀ ਇਸ ਟਾਈਮ ਟ੍ਰੋਪੀਕਲ ਸਟੋਰਮ ਦੀ ਮਾਰ ਹੇਠ ਆਏ ਹੋਏ ਨੇ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਈ ਜਿਹੜੀਆਂ ਮੁਲਕ ਆ ਉਹਨਾਂ ਦੀਆਂ ਜਿਹੜੀਆਂ ਪੁਲਿਸਿਸ ਹੁੰਦੀਆਂ, ਪੁਲਿਸ ਫੋਰਸਿਸ, ਉਹ ਗੈਂਗਸ ਦੇ ਨਾਲ, ਡਰੱਗ ਵਾਲਿਆਂ ਨਾਲ ਰਲੀਆਂ ਹੁੰਦੀਆਂ। ਇਸੇ ਤਰ੍ਹਾਂ ਇੱਕ ਮੈਕਸੀਕੋ ਦੇ ਵਿੱਚ ਕਹਿੰਦੀ ਭਈ ਉੱਥੇ ਦੀ ਜਿਹੜੀ ਐਂਟਾਇਰ ਸਟੇਟ ਹੈਗੀ ਆ ਐਕਾਪੁਲਕੋ, ਉੱਥੇ ਦੀ ਪੂਰੀ ਜਿਹੜੀ ਪੁਲਿਸ ਫੋਰਸ ਆ ਉਹਨੂੰ ਜਿਹੜਾ ਡਿਸਆਰਮ ਕਰ ਦਿੱਤਾ ਗਿਆ, ਕਿਉਂਕਿ ਉਹ ਸਾਰੇ ਕਹਿੰਦੇ ਭਈ ਪੁਲਿਸ ਫੋਰਸ ਹੀ ਉਹ ਉੱਥੇ ਦੀ ਜਿਹੜੀ ਆ ਉਹ ਡਰੱਗਸ ਤੇ ਗੈਂਗਸ ਦੇ ਨਾਲ ਰਲੀ ਹੋਈ ਸੀ। ਦੇਖੋ ਇਹ ਮੈਕਸੀਕੋ ਸਿਟੀ ਤੋਂ ਜਿਹੜੀ ਆ ਰਹੀ ਆ ਖਬਰ, ਤੇ ਜਿਹੜੇ ਹੁਣ ਲੋਕ ਉੱਥੇ ਕਈ ਸੈਰ ਵੀ ਕਰਨ ਜਾਂਦੇ ਆ, ਘੁੰਮਣ ਫਿਰ ਜਾਂਦੇ ਆ। ਕਿੰਨੇ ਖਤਰੇ ਵਾਲੀ ਗੱਲ ਆ ਵੀ ਜੇ ਪੁਲਿਸ ਫੋਰਸ ਹੀ ਜਿਹੜੀ ਆ ਪੂਰੀ ਦੀ ਪੂਰੀ ਜਿਹੜੀ ਆ ਉਹ ਗੈਂਗਸ ਤੇ ਡਰੱਗ ਵਾਲਿਆਂ ਨਾਲ ਰਲੀ ਹੋਈ ਹੈਗੀ ਆ। 8 ਲੱਖ ਤੋਂ ਵੱਧ ਉੱਥੇ ਦੀ ਪਾਪੂਲੇਸ਼ਨ ਹੈਗੀ ਆ ਉਸ ਏਰੀਏ ਦੀ। ਤੇ ਹੋਮੋਸਾਈਡ ਰੇਟ ਜਿਹੜਾ ਕਹਿੰਦੇ ਆ ਐਕਾਪੁਲਕੋ ਦਾ 103% ਹੈਗਾ ਆ, 103 ਪਰ 100,000। 1 ਲੱਖ ਦੇ ਪਿੱਛੋਂ ਇਹ 103 ਬੰਦੇ ਮਰਦੇ ਹੈਗੇ ਆ, ਤੇ ਇਹ ਜਿਹੜੀ ਆ ਬਹੁਤ ਹੀ ਵੱਡਾ ਹੈਗਾ ਆ। ਵਨ ਆਫ ਦਾ ਹਾਈਐਸਟ ਆ ਕਹਿੰਦੇ ਮੈਕਸੀਕੋ 'ਚ ਵੀ ਤੇ ਵਰਲਡ ਦੇ ਵਿੱਚ ਵੀ ਇੰਨੇ ਜਿਹੜਾ ਹੋਮੋਸਾਈਡ ਉੱਥੇ ਹੁੰਦੇ ਆ ਜੀ ਜੀ। ਅਮਰੀਕਾ ਦੇ ਜਿਹੜੇ ਡਿਫੈਂਸ ਸੈਕਟਰੀ ਹੈਗੇ ਨੇ ਸਕੱਤਰ ਜੇਮਸ ਮੈਟਿਸ, ਉਹਨਾਂ ਨੇ ਕੱਲ੍ਹ ਜਿਹੜਾ ਦੱਸਿਆ ਵੀ ਅਮਰੀਕਾ ਆਪਣੀਆਂ 2 ਪੈਟਰੀਅਟ ਮਿਜ਼ਾਈਲ ਸਿਸਟਮ, ਡਿਫੈਂਸ ਸਿਸਟਮ ਜਿਹੜੇ ਆ ਉਹ ਮਿਡ ਈਸਟ ਦੇ ਵਿੱਚੋਂ ਬਾਹਰ ਜਿਹੜਾ ਆ ਉਹ ਕੱਢ ਰਿਹਾ, ਉਹਨਾਂ ਨੂੰ ਉੱਥੋਂ ਚੱਕ ਰਿਹਾ ਆ। ਕੁਵੈਤ ਦੇ ਵਿੱਚ ਇੱਕ ਤੇ ਇੱਕ ਜਾਰਡਨ ਦੇ ਵਿੱਚ ਜਿਹੜੀਆਂ ਪਈਆਂ ਨੇ ਪੈਟਰੀਅਟ ਮਿਜ਼ਾਈਲ ਸਿਸਟਮ, ਉਹਨਾਂ ਨੂੰ ਵਾਪਸ ਅਮਰੀਕਾ ਦੇ ਵਿੱਚ ਲਿਆਂਦਾ ਜਾ ਰਿਹਾ ਆ। ਇਹ ਪੈਟਰੀਅਟ ਮਿਜ਼ਾਈਲ ਸਿਸਟਮ ਜਿਹੜੇ ਕਹਿੰਦੇ ਮੋਬਾਈਲ ਯੂਨਿਟਸ ਹੁੰਦੇ ਨੇ ਜਿਹੜੇ ਕਿਤੇ ਵੀ
ਆਪਾਂ ਜਿਹੜੇ ਉਹ ਕਹਿੰਦੇ ਲਿਜਾਏ ਜਾ ਸਕਦੇ ਆ ਅਤੇ ਮਿਜ਼ਾਈਲਸ ਨੂੰ ਸ਼ੂਟ ਡਾਊਨ ਕਰਨ ਦੇ ਲਈ ਅਤੇ ਪਲੇਨਸ ਨੂੰ ਥੱਲੇ ਸਿੱਟਣ ਦੇ ਲਈ ਵਰਤੇ ਜਾ ਸਕਦੇ ਆ। ਉੱਧਰ ਕੱਲ੍ਹ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਈਰਾਨ ਦੇ ਖਿਲਾਫ ਕਿਤੇ ਨਾ ਕਿਤੇ ਕਿਹਾ ਵੀ ਜਿਹੜਾ ਅਸੀਂ ਯੂ ਨੈਵਰ ਨੋ ਅੱਗੇ ਜਿਹੜਾ ਹੋਰ ਕੀ ਜਿਹੜਾ ਹੋ ਸਕਦਾ, ਕਿਉਂਕਿ ਸੈਂਕਸ਼ਨਸ ਉੱਤੇ ਲਗਾਤਾਰ ਜਿਹੜੇ ਉੱਥੇ ਵਧਾਏ ਜਾ ਰਹੇ ਆ ਅਤੇ ਉੱਧਰੋਂ ਇਹ ਡਿਫੈਂਸ ਸਿਸਟਮ ਨੂੰ ਵਾਪਸ ਉੱਧਰੋਂ ਲਿਆਂਦੇ ਜਾਣਾ ਇਹ ਮਿਕਸਡ ਜਿਹੜੇ ਰਿਐਕਸ਼ਨ ਆ ਉਹ ਦੇ ਰਿਹਾ ਆ। ਪਰ ਨਾਲ ਦੇ ਨਾਲ ਜਿਹੜੇ ਦੱਸਦੇ ਜਾਈਏ ਅਮਰੀਕਾ ਦੇ ਜਿਹੜੇ ਮਿਡਲ ਈਸਟ ਦੇ ਵਿੱਚ ਹੁਣ ਜਿੰਨੇ ਵੀ ਫੌਜੀ ਡਿਪਲੋਏ ਹੈਗੇ ਆ ਹੁਣ ਉਹਨਾਂ ਨੂੰ ਇਹ ਨਵੀਆਂ ਹਦਾਇਤਾਂ ਮਿਲ ਚੁੱਕੀਆਂ ਵੀ ਤੁਹਾਡਾ ਇਸ ਟਾਈਮ ਉੱਥੇ ਮੁੱਖ ਦੁਸ਼ਮਣ ਈਰਾਨ ਆ। ਸੋ ਯੂ ਨੈਵਰ ਨੋ ਆਉਣ ਵਾਲੇ ਸਮੇਂ ਦੇ ਵਿੱਚ ਈਰਾਨ ਦੇ ਉੱਤੇ ਕੋਈ ਮਿਲਟਰੀ ਓਫੈਂਸ ਜਿਹੜਾ ਆ ਉਹ ਵੱਧ ਸਕਦਾ ਆ। ਸਭ ਨੂੰ ਪਤਾ ਆ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ ਅਤੇ ਮਾਈਕ ਪੋਂਪੇਓ ਇਹ ਦੋਨੋਂ ਹੀ ਵਾਰ ਦੇ ਹੱਕ ਵਾਲੇ ਜਿਹੜੇ ਆ ਉਹ ਬੰਦੇ ਨੇ ਅਤੇ ਬਿਲਕੁਲ ਦੋਨਾਂ ਦਾ ਲੈਫਟ ਅਤੇ ਰਾਈਟ ਈਅਰ ਇੱਕ ਹਿਸਾਬ ਦੇ ਨਾਲ ਰਾਸ਼ਟਰਪਤੀ ਟਰੰਪ ਦਾ ਉਹਨਾਂ ਦੇ ਕੋਲ ਹੈਗਾ ਆ। ਸੋ ਯੂ ਨੈਵਰ ਨੋ ਆਉਣ ਵਾਲੇ ਸਮੇਂ ਦੇ ਵਿੱਚ ਈਰਾਨ ਦੇ ਨਾਲ ਜਿਹੜਾ ਆ ਇੱਕ ਯੁੱਧ ਇੱਕ ਜੰਗ ਜਿਹੜਾ ਆ ਉੱਥੇ ਛਿੜ ਸਕਦਾ ਆ। ਪਰ ਇਹ ਪੈਟਰੀਅਟ ਮਿਜ਼ਾਈਲ ਸਿਸਟਮ ਨੂੰ ਵਾਪਸ ਲੈ ਕੇ ਆਉਣਾ ਇਹ ਇੱਕ ਨਾਲ ਦੇ ਨਾਲ ਮਿਕਸਡ ਰਿਐਕਸ਼ਨ ਜਿਹੜਾ ਦੇ ਰਿਹਾ ਹੈ। ਹੋ ਸਕਦਾ ਇਹ ਹੋਵੇ ਹਰਜੋਤ ਸਿੰਘ ਜੀ ਇਹਨਾਂ ਨੂੰ ਚੱਕ ਕੇ ਕੋਈ ਹੋਰ ਵੱਡਾ ਪੁਖਤਾ ਅਤੇ ਮਜ਼ਬੂਤ ਜਾਂ ਉਸ ਤੋਂ ਵੀ ਤਗੜਾ ਜਿਹੜਾ ਕੋਈ ਡਿਫੈਂਸ ਸਿਸਟਮ ਮਿਜ਼ਾਈਲ ਵਾਲਾ ਜਿਹੜਾ ਆ ਉਹ ਉੱਥੇ ਰੱਖਿਆ ਜਾ ਸਕਦਾ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਜਿਹੜੇ ਯੂਐਸ ਨੇ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਜਿਹੜੇ ਮਦਰੂ ਆ ਉਹਨਾਂ ਦੀ ਵਾਈਫ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਲਾ ਦਿੱਤੀਆਂ ਆ। ਪਿਛਲੇ ਸਮਿਆਂ 'ਚ USA ਵੱਲੋਂ ਵੈਨਜ਼ੂਏਲਾ ਦੇ ਉੱਤੇ ਕਾਫੀ ਸੈਂਕਸ਼ਨਸ ਲਾਈਆਂ ਗਈਆਂ ਆ ਕਿਉਂਕਿ ਉੱਥੇ ਇੰਨੀ ਜ਼ਿਆਦਾ ਜਿਹੜੇ ਕਹਿੰਦੇ ਪਈ ਕਰਪਸ਼ਨ ਹੋਈ ਉਹ ਆ, ਮਿਲਟਰੀ ਦੇ ਨਾਲ ਪੂਰਾ ਕੰਟਰੋਲ ਆ, ਲੋਕਾਂ ਦੀ ਜਿਹੜੀ ਕੰਡੀਸ਼ਨ ਆ ਬਹੁਤ ਮਾੜੀ ਆ। ਇਹ ਜਿਹੜੀ ਗੱਲ ਆ ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਦੋਂ UN ਨੂੰ ਐਡਰੈਸ ਕਰਨਾ ਸੀ ਉਸ ਤੋਂ ਕੁਛ ਸਮਾਂ ਪਹਿਲਾਂ ਜਿਹੜੀ ਇਹ ਕਹੀ ਸੀ ਵੀ ਵੈਨਜ਼ੂਏਲਾ ਇਜ਼ ਏ ਵੈਰੀ ਸੈਡ ਕਾਜ਼ ਐਂਡ ਵੀ ਵਾਂਟ ਟੂ ਸੀ ਇਟ ਫਿਕਸ। ਸੋ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਉਣ ਦੇ ਲਈ ਵੈਨਜ਼ੂਏਲਾ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਦੀ ਵਾਈਫ ਦੇ ਉੱਤੇ ਅਤੇ ਹੋਰ ਕਹਿੰਦੇ 3 ਜਿਹੜੇ ਉਹਨਾਂ ਦੇ ਸੀਨੀਅਰ ਮੈਂਬਰਸ ਹੈਗੇ ਆ ਇਨਰ ਸਰਕਲ ਦੇ ਉਹਨਾਂ ਦੇ ਉੱਤੇ ਸੈਂਕਸ਼ਨਸ ਲਾਈਆਂ ਗਈਆਂ। ਇਹ ਟ੍ਰੇਜਰੀ ਡਿਪਾਰਟਮੈਂਟ ਵੱਲੋਂ ਦੱਸਿਆ ਗਿਆ ਆ। ਸਿਲੀਆ ਅਡੈਲਾ ਫਲੋਰਸ ਡੇ ਮਡੂਰਾ ਜੋ ਕਿ ਪਹਿਲਾਂ ਅਟਾਰਨੀ ਜਨਰਲ ਅਤੇ ਪ੍ਰੈਜ਼ੀਡੈਂਟ ਆਫ ਨੈਸ਼ਨਲ ਅਸੈਂਬਲੀ ਰਹਿ ਚੁੱਕੀ ਆ। ਇਸੇ ਤਰ੍ਹਾਂ ਡੈਲਸੀ ਰੋਦਰੀਗਸ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਵੈਨਜ਼ੂਏਲਾ ਦੀ ਰਹਿ ਚੁੱਕੀ ਆ। ਹੋਰਹੇ ਰੋਦਰੀਗਸ ਦ ਮਿਨਿਸਟਰ ਆਫ ਪਾਵਰ ਇਹਦੇ ਉੱਤੇ ਵੀ ਜਿਹੜੀ ਸੈਂਕਸ਼ਨਸ ਲਾਈਆਂ ਗਈਆਂ ਹੈਗੀਆਂ ਆ। ਜੀ ਬਿਲਕੁਲ। ਸਭ ਨੂੰ ਯਾਦ ਹੋਵੇਗਾ ਬੀਤੀ ਅਗਸਤ ਦੇ ਵਿੱਚ ਜਦੋਂ ਇਹ ਮਡੂਰੋ ਉੱਥੇ ਸੰਬੋਧਨ ਕਰ ਰਿਹਾ ਸੀ ਮਿਲਟਰੀ ਪਰੇਡ ਨੂੰ ਅਤੇ ਇੱਕ ਡਰੋਨ ਉਸਦੇ ਨਜ਼ਦੀਕ ਆ ਕੇ ਜਿਹੜਾ ਆ ਉਹ ਫਟਿਆ ਸੀਗਾ। ਸੋ ਰਾਸ਼ਟਰਪਤੀ ਟਰੰਪ ਨੇ ਇਸ ਦੇ ਬਾਰੇ ਗੱਲਬਾਤ ਕਰਦੇ ਹੋਏ ਦੇਖਿਆ ਵੀ ਤੁਸੀਂ ਦੇਖਿਆ ਵੀ ਜਦੋਂ ਬੰਬ ਉਹਨਾਂ ਦੇ ਸਿਰ ਦੇ ਉੱਤੇ ਜਿਹੜਾ ਇੱਕ ਫਟਿਆ ਸੀ ਅਤੇ ਕਿੱਦਾਂ ਮਿਲਟਰੀ ਜਿਹੜੀ ਉਹਨਾਂ ਦੀ ਭੱਜੀ ਫਿਰਦੀ ਸੀ। ਕਹਿੰਦੇ ਚੰਗੀ ਗੱਲ ਨਹੀਂ ਆ ਅਤੇ ਨਾ ਹੀ ਕਹਿੰਦੇ ਰਾਸ਼ਟਰਪਤੀ ਟਰੰਪ ਨੇ ਇਸ ਚੀਜ਼ ਤੋਂ ਇਨਕਾਰ ਕੀਤਾ ਵੀ US ਜਿਹੜਾ ਆ ਇੰਟਰਵੀਨ ਨਹੀਂ ਕਰੂਗਾ, ਦਖਲਅੰਦਾਜ਼ੀ ਨਹੀਂ ਕਰੂਗਾ ਜਿਹੜਾ ਸਾਊਥ ਅਮਰੀਕਾ ਦਾ ਵੈਨਜ਼ੂਏਲਾ ਦੇ ਇਸ ਮੁਲਕ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਆ ਉਹ ਮਿਲਟਰੀ ਕੂਪ ਨੂੰ ਕਿਤੇ ਨਾ ਕਿਤੇ ਇਨਕਰੇਜ ਵੀ ਕਹਿੰਦੇ ਆ ਉਹ ਕਰ ਰਹੇ ਨੇ। ਕਹਿੰਦੇ ਮੈਂ ਟੈਲੀਗ੍ਰਾਫ ਨਹੀਂ ਕਰੂੰਗਾ ਆਪਣੇ ਇਹ ਐਕਸ਼ਨਸ ਪਰ ਉਹਨਾਂ ਨੇ ਜਿਹੜਾ ਇਹ ਕਿਹਾ ਆ ਵੀ ਇਸ ਨੂੰ ਜਿਹੜਾ ਬਾਹਰ ਵੀ ਜਿਹੜਾ ਉਹ ਨਹੀਂ ਕੱਢਿਆ ਜਾ ਸਕਦਾ ਇਸ ਗੱਲ ਨੂੰ ਪਰ ਇਹ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸੋ ਇਹ ਵੀ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਟਰਾਈ ਜਿਹੜੀ ਕੀਤੀ ਜਾਵੇ ਅਮਰੀਕਾ ਦੇ ਵੱਲੋਂ ਵੀ ਲੁਕਿਆ ਛਿਪਕੇ ਜਾਂ ਸਾਹਮਣੇ ਹੋ ਕੇ ਵੀ ਉੱਥੇ ਜਿਹੜਾ ਆ ਇਸ ਦਾ ਸ਼ਾਸਨ ਆ ਉਹ ਬਦਲਿਆ ਜਾ ਸਕੇ। ਓਵਰਆਲ ਜੇ ਦੇਖਿਆ ਜਾਵੇ ਵੈਨੇਜ਼ੁਏਲਾ ਦੇ ਵਿੱਚ ਭੁੱਖਮਰੀ ਹਾਹਾਕਾਰ ਜਿਹੜੀ ਇਸ ਟਾਈਮ ਪੂਰੀ ਤਰ੍ਹਾਂ ਮਚੀ ਹੋਈ ਆ। ਇਹ ਬਹੁਤ ਹੀ ਜ਼ਿਆਦਾ ਜਿਹੜਾ ਕਰਪਟ ਬੰਦਾ ਜਿਹੜਾ ਮਡੂਰੋ ਆ ਉਹ ਦੱਸਿਆ ਜਾਂਦਾ ਆ ਅਤੇ ਹੁਣ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੀ ਵਾਈਫ ਅਤੇ ਹੋਰ ਕਈ ਉਸਦੇ ਇਨਰ ਸਰਕਲ ਨਜ਼ਦੀਕੀ ਬੰਦਿਆਂ ਦੇ ਉੱਤੇ ਜਿਹੜੇ ਅਮਰੀਕਾ ਦੇ ਦੁਆਰਾ ਜਿਹੜੇ ਸੈਂਕਸ਼ਨ ਆ ਉਹ ਲਾਏ ਗਏ ਸੀਗੇ। ਉਦੋਂ ਸਾਰਿਆਂ ਨੂੰ ਬਹੁਤ ਹੈਰਾਨੀ ਹੋਈ ਸੀਗੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਟਰੈਵਲ ਬੈਨ ਲੱਗਾ ਸੀ ਵੀ ਵੈਨੇਜ਼ੁਏਲਾ ਨੂੰ ਵਿੱਚ ਕਾਹਦੇ ਵਾਸਤੇ ਉਦੋਂ ਐਡ ਕੀਤਾ ਗਿਆ ਸੀਗਾ। ਸੋ ਰਾਈਟ ਨਾਓ ਵੈਨੇਜ਼ੁਏਲਾ ਦੇ ਲੋਕਾਂ ਦੇ ਉੱਤੇ ਵੀ ਜਿਹੜਾ ਬੈਨ ਹੈਗਾ ਆ ਜਿਹੜਾ ਅਮਰੀਕਾ ਦੇ ਵਿੱਚ ਆਉਣ ਜਾਣ ਤੋਂ। ਜੀ ਅਤੇ ਸਾਡਾ ਸਮਾਂ ਵੀ ਬ੍ਰੇਕ ਦਾ ਹੋਣ ਵਾਲਾ ਅਤੇ ਇਕੋਨਮੀ ਦੀ ਗੱਲ ਕਰਦੇ ਜਾਈਏ। ਅੱਜ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ US ਦਾ ਉਹ ਇੰਟਰਸਟ ਰੇਟ ਇਨਕਰੀਜ਼ ਕਰਨ ਜਾ ਰਿਹਾ ਹੈਗਾ। ਕਹਿੰਦੇ ਵੀ ਬਹੁਤ ਘੱਟ ਚਾਂਸ ਹੁੰਦਾ ਜਿਹੜਾ ਕਿ ਸਤੰਬਰ ਦੇ ਵਿੱਚ ਜਿਹੜਾ ਇੰਟਰਸਟ ਰੇਟ ਨੂੰ ਇਨਕਰੀਜ਼ ਕੀਤਾ ਜਾਵੇ। ਸੋ
ਜੇ ਇੰਟਰਸਟ ਰੇਟ ਇਨਕਰੀਜ਼ ਹੁੰਦਾ ਆ ਉਹਦੇ ਨਾਲ ਜਿਹੜੀ ਸਟਾਕ ਮਾਰਕੀਟ ਆ ਉਹ ਡਾਊਨ ਜਾਏਗੀ। ਤੇ ਪਿਛਲੇ ਦਿਨਾਂ ਤੋਂ ਹੀ ਕਹਿੰਦੇ ਲਗਭਗ 10 ਦਿਨਾਂ ਤੋਂ ਹੀ ਜਿਹੜੀ ਐਵਰੇਜ ਜਿਹੜੀ ਸਟਾਕ ਮਾਰਕੀਟ ਆ ਉਹ 0.13% ਡਿੱਗ ਰਹੀ ਹੈਗੀ ਆ। ਈਵਨ ਦੋ ਅੱਜ ਥੋੜ੍ਹੀ ਜਿਹੀ ਉੱਤੇ ਆ, ਪਰ ਓਵਰਆਲ ਇਹਦੇ ਉੱਤੇ ਜਿਹੜਾ ਸਟਾਕ ਮਾਰਕੀਟ 'ਤੇ ਅਸਰ ਪੈਣਾ ਜੇ ਇੰਟਰਸਟ ਰੇਟ ਵੱਧਦਾ ਹੈਗਾ ਆ। ਬਿਲਕੁਲ। ਸੋ ਜਿਹੜੇ ਫੈਡਰਲ ਰਿਜ਼ਰਵ ਦੇ ਜਿਹੜੇ ਨਵੇਂ ਮੁਖੀ ਹੈਗੇ ਨੇ ਜਰੋਮ ਪਾਵਲ, ਉਹ ਜਿਹੜੇ ਇਸ ਚੀਜ਼ ਦੇ ਪ੍ਰਤੀ ਉਹ ਦੱਸ ਰਹੇ ਨੇ। ਅਤੇ ਹਰਜੋਤ ਸਿੰਘ ਜੀ ਬਿਲਕੁਲ ਲਗਾਤਾਰ ਇੰਟਰਸਟ ਰੇਟ ਨੂੰ ਇਸੇ ਕਰਕੇ ਹੀ ਵਧਾਇਆ ਜਾ ਰਿਹਾ ਆ ਕਿਉਂਕਿ ਇਸ ਟਾਈਮ ਲੋਕਾਂ ਦੀ ਖਰੀਦਣ ਦੀ ਸ਼ਕਤੀ ਕਾਫੀ ਵਧੀ ਹੋਈ ਆ, ਲੋਕਾਂ ਕੋਲ ਜੋਬਸ ਹੈਗੀਆਂ ਨੇ। ਇਕੋਨਮੀ ਇਸ ਟਾਈਮ ਵਨ ਆਫ ਦਾ ਸਟਰੋਂਗੈਸਟ ਪੁਆਇੰਟ ਜਿਹੜਾ ਆ ਇਸ ਪ੍ਰਸ਼ਾਸਨ ਦਾ ਵੀ ਹੈਗਾ ਆ ਅਤੇ ਅਮਰੀਕਾ ਦੇ ਵਿੱਚ ਵੀ ਹੈਗਾ ਆ। ਅਤੇ ਇਹਦੇ ਕਰਕੇ ਇੰਟਰਸਟ ਰੇਟ ਵਧਾਇਆ ਜਾ ਰਿਹਾ ਤਾਂ ਜੋ ਘੱਟ ਤੋਂ ਘੱਟ ਲੋਕ ਜਿਹੜੇ ਇੱਦਾਂ ਦੇ ਖਰੀਦਦਾਰੀਆਂ ਵੀ ਜਿਹੜੀਆਂ ਕਰਨ, ਕਿਉਂਕਿ ਕੱਲ੍ਹ ਨੂੰ ਯੂ ਨੈਵਰ ਨੋ ਜਦੋਂ ਰਿਸੈਸ਼ਨ ਆਉਂਦਾ, ਲੋਕਾਂ ਦੀਆਂ ਨੌਕਰੀਆਂ ਜਾਂਦੀਆਂ ਅਤੇ ਫਿਰ ਸਾਰੇ ਲੋਨ ਜਿਹੜੇ ਆ ਉਹ ਡੀਫਾਲਟ ਹੁੰਦੇ ਨੇ ਅਤੇ ਬੈਂਕਾਂ ਨੂੰ ਅਤੇ ਲੋਕਾਂ ਨੂੰ ਜਿਹੜਾ ਬਹੁਤ ਬੁਰਾ ਜਿਹੜਾ ਇਸ ਦੇ ਉੱਤੇ ਅਸਰ ਪੈਂਦਾ ਹੁੰਦਾ ਆ। ਪਰ ਰਾਈਟ ਨਾ ਉਹ ਇੰਨੀ ਕੁ ਜ਼ਿਆਦਾ ਸਟਰੋਂਗ ਆ, ਲੋਕ ਰਿਸਕ ਜਿਹੜਾ ਇਸ ਚੀਜ਼ ਦੇ ਪ੍ਰਤੀ ਫਿਰ ਵੀ ਜਿਹੜੇ ਆ ਉਹ ਲਈ ਜਾ ਰਹੇ ਨੇ। ਅਤੇ ਹਰਜੋਤ ਸਿੰਘ ਜੀ ਇਸ ਦੇ ਨਾਲ ਹੀ ਜਿਹੜੀ ਜੁੜੀ ਹੋਈ ਇੱਕ ਖਬਰ ਆ, ਅਮਰੀਕਾ ਦੇ ਜਿਹੜੀ ਫੌਜ ਆ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਆ ਉਹ ਜਾਣਕਾਰੀ ਦਿੱਤੀ ਹੈ। ਕਹਿੰਦੇ 2016 ਤੋਂ ਬਾਅਦ ਦੇ ਵਿੱਚ ਹੁਣ ਤੱਕ ਸਭ ਤੋਂ ਘੱਟ ਜਿਹੜੇ ਅਮਰੀਕੀ ਫੌਜੀ ਜਿਹੜੇ ਆ ਉਸ ਵਾਲੇ ਪਾਸੇ ਨੂੰ ਜਾ ਰਹੇ ਵੀ ਲੋਕ ਅਮਰੀਕੀ ਫੌਜ ਨੂੰ ਜਿਹੜੇ ਆ ਉਹ ਸ਼ਾਮਲ ਹੋ ਰਹੇ ਆ ਕਿਉਂਕਿ ਇਕੋਨਮੀ ਇੰਨੀ ਗੁੱਡ ਆ, ਲੋਕਾਂ ਕੋਲ ਹੋਰ ਜੋਬਸ ਹੈਗੀਆਂ। ਸੋ ਕਿਤੇ ਨਾ ਕਿਤੇ ਜਿਹੜੀ ਇਹ ਅਮਰੀਕਾ ਦੀ ਵਲੰਟੀਅਰ ਮਿਲਟਰੀ ਆ ਜਾਂ ਆਰਮੀ ਆ, ਉਹਨਾਂ ਨੇ ਇਹ ਦੱਸਿਆ ਆ ਵੀ ਜੇ ਗਰੀਬ ਹੋਊਗਾ ਬੰਦਾ ਤਾਂ ਹੀ ਜਿਹੜਾ ਫੌਜ 'ਚ ਜਾਂਦਾ ਆ, ਅਦਰਵਾਈਜ਼ ਜਿਹੜਾ ਫੌਜ ਵਾਲੇ ਪਾਸੇ ਨੂੰ ਲੋਕ ਜਿਹੜੇ ਆ ਉਹ ਘੱਟ ਹੀ ਮੂੰਹ ਜਿਹੜੇ ਉਹ ਕਰਦੇ ਨੇ। ਜੇ ਇਕੋਨਮੀ ਸਟਰੋਂਗ ਆ ਅਤੇ ਲੋਕ ਫੌਜ ਵੱਲ ਨੂੰ ਵੀ ਜਿਹੜਾ ਆ ਉਹ ਨਹੀਂ ਦੇਖਦੇ ਕਿਉਂਕਿ ਬਹੁਤ ਸਾਰੇ ਲੋਕ ਵਾਕਈ ਗਰੀਬੀ ਦੇ ਮਾਰੇ ਅਤੇ ਇਸ ਚੀਜ਼ ਦੇ ਮਾਰੇ ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਜਿਹੜੇ ਪੈਟਰੋਇਟਸ ਹੈਗੇ ਨੇ ਜਿਨ੍ਹਾਂ ਦੇ ਵਿੱਚ ਬੜੀ ਦੇਸ਼ ਭਗਤੀ ਆ ਜਾਂ ਉਹਨਾਂ ਦੇ ਪੂਰੇ ਪਰਿਵਾਰ ਜਿਹੜੇ ਆ ਉਹ ਸ਼ੁਰੂ ਤੋਂ ਉਸ ਵਾਲੇ ਪਾਸੇ ਨੂੰ ਆ ਰਹੇ ਹੁੰਦੇ ਆ ਅਤੇ ਉਹ ਭਾਵਨਾ ਉਹਨਾਂ ਦੇ ਵਿੱਚ ਹੁੰਦੀ ਆ। ਪਰ ਕਾਫੀ ਲੋਕ ਜਿਹੜੇ ਆ ਫੌਜ ਵੱਲ ਨੂੰ ਇਸ ਕਰਕੇ ਵੀ ਰੁੱਖ ਕਰਦੇ ਨੇ, ਐਟਲੀਸਟ ਉਹਨਾਂ ਨੂੰ ਇਹ ਹੁੰਦਾ ਆ ਵੀ ਆਪਣਾ ਰੋਜੀ ਰੋਟੀ ਜਿਹੜੀ ਉਹ ਚੱਲੂਗੀ ਅਤੇ ਅੱਗੇ ਫਿਊਚਰ ਜਿਹੜਾ ਆ ਉਹ ਥੋੜ੍ਹਾ ਜਿਹਾ ਇਸ ਚੀਜ਼ ਦੇ ਪ੍ਰਤੀ ਭਵਿੱਖ ਜਿਹੜਾ ਆ ਉਹ ਸੁਹਿਰਦ ਜਿਹੜਾ ਉਹਨਾਂ ਦਾ ਰਹੂਗਾ। ਪਰ ਫੌਜ ਨੇ ਖੁਦ ਹੀ ਦੱਸਿਆ ਵੀ ਇਕੋਨਮੀ ਸਟਰੋਂਗ ਹੋਣ ਕਰਕੇ ਲੋਕ ਫੌਜ ਵੱਲ ਨੂੰ ਘੱਟ ਰੁੱਖ ਕਰ ਰਹੇ ਨੇ ਜੀ। ਅਤੇ ਆਪਾਂ ਲੈਂਦੇ ਇੱਕ ਨਿੱਕੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਬਹੁਤ ਹੀ ਇੰਪੋਰਟੈਂਟ ਜਿਹੜੀ ਆ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਖਬਰਾਂ ਜੋ ਕੁਝ ਅਮਰੀਕਾ ਦੇ ਵਿੱਚ ਚੇਂਜ ਹੋਣ ਜਾ ਰਿਹਾ ਆ ਉਹ ਤੁਹਾਡੇ ਨਾਲ ਆਪਾਂ ਡਿਸਕਸ ਕਰਾਂਗੇ ਜੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਂਦਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ? ਉਹ ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜਾਏ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਬੀਜੇਸ ਗੇਅਰ ਪਿਛਲੇ 28 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹਨਾਂ ਦੇ ਕੋਲੋਂ 2012 ਦੇ ਵੋਲਵੋ ਟਰੱਕ ਸੇਲ ਤੇ ਲੱਗੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਤੁਸੀਂ ਵੀ ਟਰੱਕ ਜਾਂ ਟ੍ਰੇਲਰ ਦਾ ਕੋਈ ਪਾਰਟ ਲੈਣਾ ਹੈ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ ਬੀਜੇਸ ਗੇਅਰਸ, ਨੰਬਰ 916 372 3518 916 372 3518। ਸੈਕਰਾਮੈਂਟੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24 ਆਵਰ ਟੋਇੰਗ ਅਵੇਲੇਬਲ। ਇਸ ਮਹੀਨੇ ਦੇ ਸਪੈਸ਼ਲ ਕਿਸੇ ਵੀ ਤਰ੍ਹਾਂ ਦੀ ਟਰਾਂਸਮਿਸ਼ਨ $250 ਪਲੱਸ ਟੈਕਸ।
ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਜ਼। ਜੀਨਾ ਦਾ ਸ਼ੋਰੂਮ ਸੋਨੇ ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜਵੈਲਰਜ਼, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜਵੈਲਰਜ਼ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜਵੈਲਰਜ਼ 7454 ਟੋਕਟਨ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਕਾਲਾ ਕੁੜਤਾ ਪਜਾਮਾ, ਤਿੱਲੇਦਾਰ ਜੁੱਤੀ। ਉਹ ਮਿੱਤਰਾ, ਕਿੱਧਰ ਦੀਆਂ ਤਿਆਰੀਆਂ ਖਿੱਚੀਆਂ? ਉਹ ਮੈਂ ਤਿਆਰੀ ਕਰਦਾ ਕਿੰਗਜ਼ ਸਪੋਰਟਸ ਕਲੱਬ ਸੈਕਰਾਮੈਂਟੋ ਵਾਲਿਆਂ ਦੇ 6ਵੇਂ ਵਰਲਡ ਕਬੱਡੀ ਕੱਪ ਦਾ, ਉਹ ਜਿਹੜਾ 29 ਸਤੰਬਰ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਦੇ ਸਹਿਯੋਗ ਨਾਲ ਉਹਨਾਂ ਦੀਆਂ ਗਰਾਊਂਡਾਂ ਵਿੱਚ ਹੋ ਰਿਹਾ। 6ਵਾਂ ਵਰਲਡ ਕਬੱਡੀ ਕੱਪ ਸੈਕਰਾਮੈਂਟੋ, ਜਿੱਥੇ ਹੋਣਗੇ ਓਪਨ ਅਤੇ ਅੰਡਰ 25 ਦੇ ਮੁਕਾਬਲੇ, ਜਿਸ ਵਿੱਚ ਇੰਡੀਆ, ਪਾਕਿਸਤਾਨ, USA, ਕੈਨੇਡਾ ਤੇ ਇੰਗਲੈਂਡ ਤੋਂ ਚੋਟੀ ਦੇ ਖਿਡਾਰੀ ਪਹੁੰਚ ਰਹੇ ਹਨ। ਪਹਿਲਾ ਇਨਾਮ ਚੜ੍ਹਦਾ ਪੰਜਾਬ ਕਲੱਬ ਆਫ ਸੈਕਰਾਮੈਂਟੋ ਵੱਲੋਂ, ਦੂਜਾ ਇਨਾਮ ਮਾਈਕ ਬੋਪਾਰਾਏ ਬ੍ਰਦਰਜ਼ ਅਤੇ ਜਗਜੀਤ ਰਕੜਾ ਵੱਲੋਂ ਹੋਵੇਗਾ, ਤੀਜਾ ਇਨਾਮ ਚੂੜ ਸੰਘੇੜਾ, ਨਰਿੰਦਰ ਔਜਲਾ ਅਤੇ ਬਲਜਿੰਦਰ ਬਾਜਵਾ ਵੱਲੋਂ ਹੋਵੇਗਾ। ਬੱਚਿਆਂ ਦੇ ਲਈ ਵਿਸ਼ੇਸ਼ ਖੇਡਾਂ ਦਾ ਅਤੇ ਬੀਬੀਆਂ ਦੇ ਬੈਠਣ ਦੇ ਲਈ ਵਿਸ਼ੇਸ਼ ਪ੍ਰਬੰਧ ਹੋਵੇਗਾ। ਸੈਕਰਾਮੈਂਟੋ ਸ਼ੈਰਿਫ ਡਿਪਾਰਟਮੈਂਟ ਵੱਲੋਂ ਸਿਕਿਉਰਿਟੀ ਦਾ ਖਾਸ ਪ੍ਰਬੰਧ ਹੋਵੇਗਾ। ਸਮੂਹ ਪ੍ਰਬੰਧਕਾਂ ਵੱਲੋਂ ਬੇਨਤੀ ਹੈ, ਗੁਰਦੁਆਰਾ ਸਾਹਿਬ ਦੀਆਂ ਗਰਾਊਂਡ ਵਿੱਚ ਹੋ ਰਹੇ ਇਸ ਟੂਰਨਾਮੈਂਟ ਵਿੱਚ ਕੋਈ ਵੀ ਕਿਸੇ ਪ੍ਰਕਾਰ ਦਾ ਨਸ਼ਾ ਕਰਕੇ ਜਾਂ ਲੈ ਕੇ ਨਾ ਆਵੇ। ਹੋਰ ਜਾਣਕਾਰੀ ਲਈ ਕਾਲ ਕੰਦੂ ਰਮੀਦੀ 916 870 3303, ਸੀਤਲ ਸਿੰਘ ਨਿੱਜਰ 916 417 8897, ਬਲਜੀਤ ਬਾਸੀ 916 945 6758, ਗੁਰਮੇਖ ਢਿੱਲੋਂ 916 201 1863। ਤਾਂ ਪਹੁੰਚਣਾ ਨਾ ਭੁੱਲਿਓ। ਕਿੰਗ ਸਪੋਰਟਸ ਕਲੱਬ ਆਫ ਸੈਕਰਾਮੈਂਟੋ 6ਵਾਂ ਵਿਸ਼ਵ ਕਬੱਡੀ ਕੱਪ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੀਆਂ ਗਰਾਊਂਡਸ ਵਿੱਚ 7733 ਐਲਗਰੋਵ ਕਲੋਰਿਨ ਰੋਡ ਸੈਕਰਾਮੈਂਟੋ, 29 ਸਤੰਬਰ ਸ਼ਨੀਚਰਵਾਰ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਆਪਾਂ ਜਿਹੜੀਆਂ ਹੁਣ ਇਮੀਗ੍ਰੇਸ਼ਨ ਦੀਆਂ ਕੁਝ ਖਬਰਾਂ, ਜਿਹੜੀਆਂ ਅਹਿਮ ਖਬਰਾਂ, ਉਸ ਦੇ ਉੱਤੇ ਨਜ਼ਰ ਜਿਹੜੀ ਆਪਾਂ ਬਣਾਵਾਂਗੇ। ਵੀਜ਼ਾ ਬੁਲੇਟਿਨ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ, ਕਿਉਂਕਿ ਅਕਤੂਬਰ ਮਹੀਨੇ ਦੀ ਨਵੀਂ ਜਿਹੜੀ ਵੀਜ਼ਾ ਬੁਲੇਟਿਨ ਆ ਉਹ ਇਸ਼ੂ ਹੋ ਚੁੱਕੀ ਆ, ਉਸ ਦੀ ਜਿਹੜੀ ਆ ਤੁਹਾਨੂੰ ਜਾਣਕਾਰੀ ਦੇਵਾਂਗੇ। ਪਰ ਉਸ ਤੋਂ ਪਹਿਲਾਂ ਕੁਛ ਕੁ ਜਿਹੜੀਆਂ ਆਈਸ ਦੇ ਨਾਲ ਸੰਬੰਧਿਤ ਖਬਰਾਂ ਉਹ ਵੀ ਦੱਸ ਜਾਈਏ। ਕਹਿੰਦੇ ਬੀਤੇ ਦਿਨਾਂ ਦੇ ਵਿੱਚ ਵਿਸਕੌਨਸਨ ਦੇ ਵਿੱਚ ਵੱਡੀ ਆਈਸ ਦੇ ਦੁਆਰਾ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਉਹਨਾਂ ਦੇ ਦੁਆਰਾ ਛਾਪੇਮਾਰੀ ਕੀਤੀ ਗਈ, ਜਿਸ ਦੇ ਵਿੱਚ 83 ਲੋਕਾਂ ਨੂੰ
ਨੂੰ ਇਮੀਗ੍ਰੇਸ਼ਨ ਰੇਡਸ ਦੇ ਵਿੱਚ ਫੜਿਆ ਗਿਆ। 14 ਕਾਉਂਟੀਜ਼ ਦੇ ਵਿੱਚ ਵਿਸਕੌਨਸਨ ਦੇ ਵਿੱਚ ਇਹ ਛਾਪੇਮਾਰੀ ਕੀਤੀ ਗਈ ਸੀ। ਕਹਿੰਦੇ ਵੀ ਜਿਹੜੇ ਅੱਧੇ ਲੋਕ ਇਸ ਦੇ ਵਿੱਚੋਂ ਫੜੇ ਗਏ ਆ ਉਹਨਾਂ ਦੀਆਂ ਜਿਹੜੀਆਂ ਕ੍ਰਿਮੀਨਲ ਹਿਸਟਰੀਜ਼ ਜਿਹੜੀਆਂ ਸੀਗੀਆਂ ਅਤੇ ਨਾਲ ਦੇ ਨਾਲ 16 ਅਜਿਹੇ ਲੋਕ ਜਿਹੜੇ ਆ ਆਈਸ ਦੇ ਦੁਆਰਾ ਫੜੇ ਗਏ ਆ ਜਿਨ੍ਹਾਂ ਦੀ ਕਿਸੇ ਵੀ ਤਰੀਕੇ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਸੀਗੀ। ਸੋ ਇਹ ਜਿਹੜਾ ਆ ਵਿਸਕੌਨਸਨ ਦੇ ਵਿੱਚ ਬੀਤੇ ਦਿਨੀ ਛਾਪੇਮਾਰੀ ਦੇ ਦੌਰਾਨ 83 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਮਿਲਵਾਕੀ ਕਾਉਂਟੀ ਦੇ ਵਿੱਚ 15 ਲੋਕ ਗ੍ਰਿਫਤਾਰ ਹੋਏ ਨੇ। ਜੀ ਬਿਲਕੁਲ। ਸੋ ਆਈਸ ਵਾਲੇ ਜਿਹੜੇ ਆ ਉਹ ਠੰਡੇ ਨਹੀਂ ਪੈ ਰਹੇ, ਜਿੱਥੇ ਵੀ ਮੌਕਾ ਲੱਗਦਾ ਆ ਉੱਥੇ ਜਿੱਦਾਂ ਛਾਪੇ ਮਾਰ ਰਹੇ ਹੈਗੇ ਆ ਬਿਜ਼ਨਸਿਸ ਦੇ ਉੱਤੇ, ਘਰਾਂ ਦੇ ਵਿੱਚ। ਅਤੇ ਕਈ ਵਾਰੀ ਤਾਂ ਇਹ ਵੀ ਜਿਹੜੀਆਂ ਖਬਰਾਂ ਆਈਆਂ ਹੈਗੀਆਂ ਆ ਵੀ ਹਾਈਵੇਜ਼ ਦੇ ਉੱਤੇ ਰੋਕ ਕੇ ਵੀ ਜਿਹੜੇ ਉਹਨਾਂ ਨੇ ਜਿਹੜੇ ਛਾਪੇ ਮਾਰੇ ਹੈਗੇ ਆ। ਈਵਨ ਜਿਹੜੀਆਂ ਸੈਂਕਚੁਰੀ ਸਟੇਟਸ ਹੈਗੀਆਂ ਜਿਸ ਤਰ੍ਹਾਂ ਕਿ ਕੈਲੀਫੋਰਨੀਆ ਹੈਗੀਆਂ ਆ, ਇੱਥੇ ਵੀ ਜਿਹੜੇ ਆ ਉਹਨਾਂ ਵੱਲੋਂ ਛਾਪੇ ਮਾਰੇ ਜਾਂਦੇ ਰਹੇ ਆ। ਅਤੇ ਜਿਹੜੀ ਇੱਕ ਸਾਡੇ ਲਾਗੇ ਸ਼ਹਿਰ ਓਕਲੈਂਡ ਆ, ਉੱਥੇ ਦੀ ਮੇਅਰ ਬਹੁਤ ਕ੍ਰਿਟਿਕ ਆ ਆਈਸ ਦੀ। ਅਤੇ ਪਿੱਛੇ ਇਹ ਵੀ ਖਬਰ ਆਈ ਸੀ ਵੀ ਉੱਥੇ ਦੀ ਪੁਲਿਸ ਉਹਨਾਂ ਦਾ ਸਾਥ ਵੀ ਦੇ ਰਹੀ ਆ ਅਤੇ ਬਾਹਰੋਂ ਬੋਲ ਵੀ ਰਹੇ ਆ ਵੀ ਨਹੀਂ ਜੀ ਅਸੀਂ ਆਈਸ ਦੇ ਉਲਟ ਹੈਗੇ ਆ। ਸੋ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਬਿਲਕੁਲ ਆਪਣਾ ਪੇਪਰ ਵਰਕ ਜਿਹੜਾ ਆ ਤੁਸੀਂ ਬਿਲਕੁਲ ਪੂਰਾ ਰੱਖੋ ਅਤੇ ਵਧੀਆ ਵਕੀਲ ਦੇ ਨਾਲ ਗੱਲਬਾਤ ਕਰਕੇ ਰੱਖੋ ਜੀ। ਅਤੇ ਆਪਾਂ ਜਿਹੜੀ ਹਰਜੋਤ ਸਿੰਘ ਜੀ ਵੀਜ਼ਾ ਬੁਲੇਟਿਨ ਜਿਹੜੀ ਆਪਾਂ ਪਹਿਲਾਂ ਦੱਸ ਦਈਏ ਅਤੇ ਫਿਰ ਆਪਾਂ ਜਿਹੜੀ ਨਵੀਂ ਪੋਲਿਸੀ, ਜਿਹੜੀ ਨਵਾਂ ਪ੍ਰਪੋਜ਼ਡ ਰੂਲ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਹੈਗਾ ਉਸ ਉੱਤੇ ਵੀ ਜਿਹੜਾ ਆਪਾਂ ਉਹ ਨਜ਼ਰ ਮਾਰਾਂਗੇ। ਵੀਜ਼ਾ ਬੁਲੇਟਿਨ ਦੇ ਵਿੱਚ ਜੇ ਆਪਾਂ ਦੱਸਦੇ ਜਾਈਏ ਥੋੜ੍ਹੇ ਜਿਹੜੇ ਤਰੀਕਾਂ ਜਿਹੜੀਆਂ ਚੇਂਜ ਹੋਈਆਂ, ਜਿਹੜੀ F1 ਕੈਟਾਗਰੀ ਜਿਹੜੀ ਆ ਅਣਵਿਆਹੇ ਪੁੱਤ ਅਤੇ ਧੀਆਂ ਜਿਹੜੀਆਂ US ਸਿਟੀਜ਼ਨ ਦੀਆਂ, ਉਹਨਾਂ ਦੇ ਲਈ ਜਿਹੜੀ ਤਰੀਕ ਰਾਈਟ ਨਾਓ ਚੱਲ ਰਹੀ ਆ 1 ਜੂਨ 2011 ਜਿਹੜੀ ਉਹ ਹੋ ਚੁੱਕੀ ਆ। ਇਸੇ ਤਰੀਕੇ ਦੇ ਨਾਲ ਘਰ ਵਾਲੀਆਂ ਅਤੇ ਸਪਾਊਸਿਸ, ਘਰ ਵਾਲੀਆਂ, ਚਿਲਡਰਨ, ਅਨਮੈਰਿਡ ਸਨਸ, ਇਹ ਸਾਰੀਆਂ ਚੀਜ਼ਾਂ, ਅਤੇ ਸਪਾਊਸਿਸ ਅਤੇ ਚਿਲਡਰਨ ਆਫ ਪਰਮਾਨੈਂਟ ਰੈਜ਼ੀਡੈਂਟਸ, ਪਤੀ ਪਤਨੀ ਅਤੇ ਬੱਚੇ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਯਾਨੀ ਕਿ ਗ੍ਰੀਨ ਕਾਰਡ ਵਾਲਿਆਂ ਦੇ, ਉਹਨਾਂ ਦੇ ਲਈ ਜਿਹੜੀ ਤਰੀਕ ਆ 22 ਅਗਸਤ 2016 ਜਿਹੜੀ ਆ ਉਹ ਚੱਲ ਰਹੀ ਆ। ਅਤੇ ਜਿਹੜਾ F2B ਕੈਟਾਗਰੀਜ਼ ਆ, ਜਿਹੜੇ ਅਣਵਿਆਹੇ 21 ਸਾਲ ਤੋਂ ਉਮਰ ਤੋਂ ਵੱਡੇ ਜਿਹੜੇ ਮੁੰਡੇ ਕੁੜੀਆਂ ਆ ਪਰਮਾਨੈਂਟ ਰੈਜ਼ੀਡੈਂਟਸ ਗ੍ਰੀਨ ਕਾਰਡ ਵਾਲਿਆਂ ਦੇ, ਉਹਨਾਂ ਦੇ ਲਈ ਤਰੀਕ 22 ਨਵੰਬਰ 2011 ਆ। ਅਤੇ ਨਾਲ ਹੀ ਜਿਹੜੇ ਵਿਆਹੇ ਜਿਹੜੇ ਪੁੱਤ ਧੀ ਹੈਗੇ ਆ US ਸਿਟੀਜ਼ਨਸ ਦੇ, ਉਹਨਾਂ ਦੇ ਲਈ ਜਿਹੜੀ ਤਰੀਕ ਆ 15 ਜੂਨ 2006 ਜਿਹੜੀ ਆ ਉਹ ਚੱਲ ਰਹੀ ਆ। ਅਤੇ ਜਿਹੜਾ ਭੈਣ ਭਰਾਵਾਂ ਦੇ ਲਈ ਜਿਹੜੇ US ਸਿਟੀਜ਼ਨਸ ਦੇ ਲਈ, ਉਹਨਾਂ ਦੇ ਲਈ ਤਰੀਕ 1 ਮਈ 2004 ਜਿਹੜੀ ਇਸ ਟਾਈਮ ਚੱਲ ਰਹੀ ਆ। ਸੋ ਇਹ ਹੈਗੀ ਆ ਅਕਤੂਬਰ ਮਹੀਨੇ ਦੀ ਜਿਹੜੀ ਵੀਜ਼ਾ ਬੁਲੇਟਿਨ, ਜਿਹੜੀ USCIS ਦੇ ਦੁਆਰਾ ਇਸ ਟਾਈਮ ਰੀਸੈਂਟਲੀ ਜਿਹੜੀ ਆ ਉਹ ਪੇਸ਼ ਕੀਤੀ ਗਈ ਆ ਜੀ। ਅਤੇ ਜਿਸ ਤਰ੍ਹਾਂ ਆਪਾਂ ਕੱਲ੍ਹ ਦੱਸਿਆ ਸੀ ਵੀ ਪ੍ਰੈਜ਼ੀਡੈਂਟ ਟਰੰਪ ਵੱਲੋਂ ਜਿਹੜਾ ਇੱਕ ਨਵਾਂ ਰੂਲ ਖਾਸ ਕਰਕੇ ਲੀਗਲ ਇਮੀਗ੍ਰੈਂਟਸ ਦੇ ਅਗੇਂਸਟ ਲਿਆ ਜਾ ਰਿਹਾ ਹੈਗਾ ਆ, ਜਿਹਦੇ ਵਿੱਚ ਆਪਾਂ ਕੱਲ੍ਹ ਦੱਸਿਆ ਸੀ ਵੀ ਕਿਸ ਤਰ੍ਹਾਂ ਤੁਹਾਡਾ ਜਿਹੜਾ ਗ੍ਰੀਨ ਕਾਰਡ ਆ ਉਹ ਨੌਨ ਰੀਨਿਊ ਹੋ ਸਕਦਾ ਆ ਜਾਂ ਤੁਸੀਂ ਸਿਟੀਜ਼ਨ ਨਹੀਂ ਬਣ ਸਕਦੇ ਹੈਗੇ। ਕਹਿੰਦੇ ਵੀ ਸਭ ਤੋਂ ਵੱਧ ਇਹਦਾ ਅਸਰ ਹੈਗਾ ਆ ਉਹ ਸਾਊਥ ਏਸ਼ੀਅਨ ਕਮਿਊਨਿਟੀਜ਼ ਦੇ ਉੱਤੇ ਜ਼ਿਆਦਾ ਪੈਣਾ ਹੈਗਾ ਆ। ਅਤੇ ਕਹਿੰਦੇ ਵੀ 10% ਦੇ ਕਰੀਬ ਜਿਹੜੇ ਗ੍ਰੀਨ ਕਾਰਡ ਰੈਸੀਪੀਐਂਟ ਸੀਗੇ ਫਿਸਕਲ ਈਅਰ 2016 'ਚ ਉਹ ਸਾਊਥ ਏਸ਼ੀਅਨ ਕੰਟਰੀਜ਼ ਵੱਲੋਂ ਸੀਗੇ। ਇਹ ਜਿਹੜੀ ਆ ਸਾਊਥ ਏਸ਼ੀਅਨ ਅਮਰੀਕਨ ਲੀਡਿੰਗ ਟੂਗੈਦਰ ਇੱਕ ਐਸੋਸੀਏਸ਼ਨ ਆ, ਉਹਨਾਂ ਵੱਲੋਂ ਕਿਹਾ ਗਿਆ ਆ। ਅਤੇ ਜਿਸ ਤਰ੍ਹਾਂ ਉਹਦੇ ਵਿੱਚ ਦੱਸਿਆ ਗਿਆ ਸੀ ਵੀ ਜਿਹੜੇ ਕਿਸੇ ਤਰ੍ਹਾਂ ਦਾ ਵੀ ਬੈਨੀਫਿਟ ਲੈਂਦੇ ਹੈਗੇ ਆ ਉਹਨਾਂ ਦੇ ਜਿਹੜੇ ਗ੍ਰੀਨ ਕਾਰਡ ਰੋਕੇ ਜਾ ਸਕਦੇ ਆ। ਅਤੇ ਕਹਿੰਦੇ ਵੀ ਜਿਹੜੇ ਇਹਨਾਂ ਮੁਲਕਾਂ 'ਚੋਂ ਲੋਕ ਆਉਂਦੇ ਆ, ਖਾਸ ਕਰਕੇ ਉਹਨੀ ਐਗਜ਼ਾਮਪਲ ਦੱਸੀਆਂ, ਇਹ ਕੋਈ ਇੱਦਾਂ ਨਹੀਂ ਵੀ ਐਵੇਂ ਅੱਪਲ ਟੱਪਲੀਆਂ ਮਾਰਦੇ। ਰਾਜਕਨਵੀਰ ਸਿੰਘ ਜੀ ਉਹਨੀ ਪੂਰੀ ਰਿਸਰਚ ਦੇ ਨਾਲ ਡਾਟਾ ਇਕੱਠਾ ਕੀਤਾ ਹੈ। ਕਹਿੰਦੇ ਵੀ ਪਿਊ ਰਿਸਰਚ ਸੈਂਟਰ ਜਿਹੜਾ ਇੱਕ ਬਹੁਤ ਵੱਡਾ ਮਸ਼ਹੂਰ ਹੈਗਾ ਜਿਹੜਾ ਸਰਵੇ ਕਰਦਾ ਆ, ਉਹਨਾਂ ਨੇ ਇਹ ਕਿਹਾ ਵੀ 4 ਵਿੱਚੋਂ 1 ਇਮੀਗ੍ਰੈਂਟ ਜਿਹੜਾ USA ਦੇ ਵਿੱਚ ਬੰਗਲਾਦੇਸ਼ ਤੇ ਨੇਪਾਲ ਤੋਂ ਆਉਂਦਾ ਹੈਗਾ ਉਹ ਬੈਨੀਫਿਟ ਲੈਂਦੇ ਆ। ਸੋ 25% ਤਾਂ ਕਹਿੰਦੇ ਲੈਂਦੇ ਆ। ਅਤੇ 1 in 3 ਇਮੀਗ੍ਰੈਂਟਸ ਫਰੋਮ ਭੂਟਾਨ ਜਿਹੜੇ ਆਉਂਦੇ ਆ ਵੀ ਉਹ ਦੇ ਲਿਵ ਇਨ ਪਾਵਰਟੀ। ਸੋ ਉਹਦੇ ਨਾਲ ਜਿਹੜਾ ਆ ਵੀ ਇਹ ਸਭ ਤੋਂ ਵੱਧ ਜਿਹੜਾ ਅਸਰ ਪਊਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਹੁਣ ਜਿਹੜੇ ਚੇਂਜਿਸ ਆ ਕਾਫੀ ਵੱਡੇ ਪੈਮਾਨੇ ਦੇ ਉੱਤੇ ਅਤੇ ਜਿਹੜੇ ਜ਼ਬਰਦਸਤ ਚੇਂਜਿਸ ਜਿਹੜੇ ਆ ਉਹ ਹੋਣ ਜਾ ਰਹੇ ਆ। ਜਿੱਦਾਂ ਆਪਾਂ ਰੀਸੈਂਟਲੀ ਜਿਹੜਾ ਦੱਸਿਆ ਸੀਗਾ ਵੀ ਇਸ ਨਵੇਂ ਪ੍ਰਪੋਜ਼ਡ ਲਾਅ ਦੇ ਮੁਤਾਬਕ
ਜੇ ਕਿਸੇ ਨੇ 12 ਮਹੀਨੇ ਲਗਾਤਾਰ ਜਿਹੜਾ ਆ ਸਨੈਪ ਪ੍ਰੋਗਰਾਮ ਜਾਂ ਫੂਡ ਸਟੈਂਪ ਵਾਲਾ ਜਿਹੜੇ ਪ੍ਰੋਗਰਾਮ ਆ ਉਸ ਦੇ ਵਿੱਚ ਹਿੱਸਾ ਲਿਆ ਆ, ਸਪਲੀਮੈਂਟਰੀ ਇਨਕਮ ਲਈ ਆ, ਪਬਲਿਕ ਕੈਸ਼ ਅਸਿਸਟੈਂਸ ਜਿਹੜੀ ਉਹ ਲਈ ਆ, ਜਾਂ ਜਿਹਨੇ ਮੈਡੀਕੇਡ ਜਾਂ ਜਿਹੜਾ ਦਾ ਪਾਰਟ ਜਿਹੜਾ ਡੀ ਵਾਲਾ ਜਿਹੜਾ ਹੁੰਦਾ ਆ ਉਹ ਲਿਆ ਆ। ਸੋ ਉਹਨਾਂ ਨੇ ਜਿਹੜੇ ਲਗਾਤਾਰ ਜੇ ਕੋਈ ਇੱਦਾਂ ਕਰੂਗਾ ਤਾਂ ਉਹਨਾਂ ਨੂੰ ਗ੍ਰੀਨ ਕਾਰਡ ਜਿਹੜਾ ਉਹ ਡਿਨਾਈ ਕੀਤਾ ਜਾ ਸਕਦਾ ਆ, ਅਤੇ ਜਾਂ ਜਿਹੜੇ ਉਹ ਗ੍ਰੀਨ ਕਾਰਡ ਹੋਲਡਰ ਵਾਲੇ ਆ ਉਹਨਾਂ ਨੂੰ US ਸਿਟੀਜ਼ਨ ਬਣਨ ਤੋਂ ਉਹ ਰੋਕਿਆ ਜਾ ਸਕਦਾ ਆ। ਸੋ ਇਸ ਮੌਕੇ ਹਰਜੋਤ ਸਿੰਘ ਜੀ ਜਿਹੜੇ ਟੋਟਲ ਨੌਨ ਸਿਟੀਜ਼ਨਸ ਜਿਹੜੇ ਮੈਡੀਕੇਡ, ਸਨੈਪ, ਸਪਲੀਮੈਂਟ, ਸਿਕਿਉਰਿਟੀ ਇਨਕਮ, ਪਬਲਿਕ ਕੈਸ਼ ਅਸਿਸਟੈਂਟ ਅਤੇ ਵੈਲਫੇਅਰ ਦੇ ਉੱਤੇ ਹੈਗੇ ਆ, ਤਕਰੀਬਨ 22 ਮਿਲੀਅਨ ਨੌਨ ਸਿਟੀਜ਼ਨ ਜਿਹੜੇ ਆ ਉਹ ਇਸ ਟਾਈਮ ਇਹਨਾਂ ਪ੍ਰੋਗਰਾਮ ਦੇ ਉੱਤੇ ਨਿਰਭਰ ਹੈਗੇ ਨੇ ਜਾਂ ਇਸ ਦਾ ਜਿਹੜਾ ਫਾਇਦਾ ਆ ਉਹ ਲੈ ਰਹੇ ਨੇ। ਸੋ ਇਸ ਨਵੇਂ ਪ੍ਰਪੋਜ਼ਡ ਲਾਅ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦਾ ਪ੍ਰਸ਼ਾਸਨ ਆ ਉਹ ਚਾਹੁੰਦੇ ਆ ਵੀ ਇਹ ਜਿੰਨੇ ਵੀ 22 ਮਿਲੀਅਨ ਆ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਡਿਸਕੁਆਲੀਫਾਈ ਇੱਕ ਹਿਸਾਬ ਦੇ ਨਾਲ ਜਿਹੜਾ ਕਰ ਗਏ, ਜਾਂ ਤਾਂ ਇਹ ਲੋਕ ਆਪ ਇਹ ਚੀਜ਼ਾਂ ਲੈਣੋਂ ਹਟ ਜਾਣ ਜੇ ਅਮਰੀਕਾ ਦੇ ਵਿੱਚ ਉਹ ਪੱਕਿਆਂ ਤੌਰ ਦੇ ਉੱਤੇ ਸਟੇਟਸ ਦੇ ਨਾਲ ਰਹਿਣਾ ਚਾਹੁੰਦੇ ਨੇ, ਅਤੇ ਜਾਂ ਫਿਰ ਜੇ ਉਹਨਾਂ ਨੇ ਲੈਣਾ ਹੀ ਆ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇੱਥੇ ਪੱਕਿਆਂ ਜਿਹੜਾ ਆ ਉਹ ਆਪਾਂ ਨਾ ਰੱਖੀਏ ਜੀ। ਸੋ ਇਹਦੇ ਸੰਬੰਧ ਦੇ ਵਿੱਚ ਮਾਰਕ ਗ੍ਰੀਨਬਰਗ ਜਿਹੜੇ ਹੈਗੇ ਆ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ, ਉਹਨਾਂ ਨੇ ਵਾਸ਼ਿੰਗਟਨ ਦੇ ਵਿੱਚ ਕਿਹਾ ਵੀ ਸਾਡਾ ਐਡਮਿਨਿਸਟ੍ਰੇਸ਼ਨ ਕਾਫੀ ਲੰਮੇ ਸਮੇਂ ਤੋਂ ਇਸ ਦੇ ਉੱਤੇ ਵਰਕਆਊਟ ਕਰ ਰਿਹਾ ਸੀ। ਪਹਿਲਾਂ ਇਹ ਓਰੀਜਨਲੀ ਜੁਲਾਈ ਦੇ ਵਿੱਚ ਇਸ਼ੂ ਹੋਣਾ ਸੀ, ਜੋ ਆਪਾਂ ਤੁਹਾਨੂੰ ਦੱਸਿਆ ਆਪਾਂ ਫੇਸਬੁੱਕ ਦੇ ਉੱਤੇ ਪ੍ਰਪੋਜ਼ਲ ਇਹ ਵਾਈਟ ਹਾਊਸ ਵੱਲੋਂ ਜਿਹੜਾ ਆ ਰਿਹਾ ਆ ਉਹਦੀ ਕਾਪੀ ਵੀ ਜਿਹੜੀ ਆਪਾਂ ਅਟੈਚ ਕੀਤੀ ਹੈਗੀ ਆ, ਪਰ ਹੁਣ ਕਹਿੰਦੇ ਵੀ ਸਤੰਬਰ ਦੇ ਵਿੱਚ ਇਹ ਪੂਰੀ ਤਰ੍ਹਾਂ ਐਕਸਪੋਜ਼ ਹੋਇਆ ਹੈਗਾ। ਸੋ ਬਹੁਤ ਜਲਦੀ ਜਿਹੜਾ ਆ ਇਹ ਫੈਡਰਲ ਰਜਿਸਟਰ ਜਿਹੜਾ ਹੁੰਦਾ ਉਹਦੇ 'ਚ ਰਜਿਸਟਰ ਕੀਤਾ ਜਾਊਗਾ, ਫਿਰ 60 ਦਿਨ ਹੁੰਦੇ ਲੋਕਾਂ ਕੋਲ ਕਮੈਂਟ ਦੇ, ਉਹ ਤੋਂ ਬਾਅਦ ਫਿਰ ਬਹੁਤ ਜਲਦੀ ਇਹ ਲਾਗੂ ਕੀਤਾ ਜਾਊਗਾ। ਕਹਿੰਦੇ ਵੀ ਪ੍ਰਪੋਜ਼ਲ ਦਾ ਮੇਨ ਰੀਜ਼ਨ ਇਹੀ ਆ ਵੀ ਲੋਕਾਂ ਨੂੰ ਡਿਸਕਰੇਜ ਕਰਨਾ ਆ ਇਮੀਗ੍ਰੈਂਟਸ ਨੂੰ ਵੀ ਉਹ ਕਿਸੇ ਤਰ੍ਹਾਂ ਦਾ ਪਬਲਿਕ ਬੈਨੀਫਿਟ ਨਾ ਲੈਣ, ਤੇ ਪਲੱਸ ਐਡਮਿਨਿਸਟ੍ਰੇਸ਼ਨ ਦੇ ਕੋਲ ਬਰੋਡਰ ਡਿਸਕ੍ਰਿਸ਼ਨ ਹੋਊਗੀ, ਉਹਨਾਂ ਦੇ ਕੋਲ ਜ਼ਿਆਦਾ ਪਾਵਰਾਂ ਹੋਊਗੀਆਂ ਵੀ ਕਿਹੜੇ ਬੰਦੇ ਨੂੰ ਕਿਹੜਾ ਬੰਦਾ ਸਾਡੇ ਮੁਲਕ ਦੇ ਵਿੱਚ ਆ ਸਕਦਾ ਤੇ ਕਿਹੜੇ ਬੰਦੇ ਨੂੰ ਅਸੀਂ ਗ੍ਰੀਨ ਕਾਰਡ ਦੇਣਾ ਹੈਗਾ ਆ, ਤੇ ਜਿਹੜਾ ਗ੍ਰੀਨ ਕਾਰਡ ਹੈਗਾ ਆ ਤੇ ਉਹਨੂੰ ਕਿਹੜੀਆਂ ਸਹੂਲਤਾਂ ਜਾਂ ਕਿਹੜੇ ਜਿਹੜੇ ਬੈਨੀਫਿਟਸ ਆ ਜਾਂ ਵੈਲਫੇਅਰ ਆ ਜਿਹੜੀ ਆ ਉਹ ਮਿਲਣੀ ਆ। ਸੋ ਬਹੁਤ ਵਾਰ ਕੀ ਹੁੰਦਾ ਰਾਜਗਨ ਵੀਰ ਸਿੰਘ ਜੀ, ਕੱਲ ਵੀ ਸਾਨੂੰ ਕਾਲਾਂ ਆਈਆਂ, ਕੱਲ ਸ਼ਾਮੀ ਵੀ ਸ਼ੋਅ ਹੋਇਆ ਸੀ ਜਿਹਦੇ 'ਚ ਕਹਿੰਦੇ ਵੀ ਨਹੀਂ ਜੀ ਇਮੀਗ੍ਰੈਂਟਾਂ ਨੂੰ ਬਦਨਾਮ ਕੀਤਾ ਜਾਂਦਾ ਆ, ਤੇ ਬਹੁਤ ਸਾਰੇ ਜਿਹੜੇ ਨੌਨ ਇਮੀਗ੍ਰੈਂਟਸ ਹੈਗੇ ਆ ਇੱਥੇ ਦੇ ਬਸ਼ਿੰਦੇ ਆਲਰੇਡੀ ਇੱਥੇ ਦੇ ਬੋਰਨ ਆ ਵੀ ਉਹ ਬਹੁਤ ਮੈਜੋਰਟੀ ਦੇ ਵਿੱਚ ਲੈਂਦੇ ਹੈਗੇ ਆ ਜਿੰਨੇ ਵੀ ਬੈਨੀਫਿਟਸ ਆ। ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਮੈਡੀਕੇਡ ਅਤੇ CHPI ਦੇ ਵਿੱਚ ਕਹਿੰਦੇ 43.8% ਲੋਕ ਇਹ ਬੈਨੀਫਿਟ ਲੈ ਰਹੇ ਆ ਜਿਹੜੇ ਨੌਨ ਸਿਟੀਜ਼ਨਸ ਹੈਗੇ ਆ, ਜਿਹੜੇ ਇਮੀਗ੍ਰੈਂਟ ਆ। ਸਨੈਪ ਫੂਡ ਦੇ ਵਿੱਚ 20.5% ਹੈਗੇ ਆ ਫੂਡ ਸਟੈਂਪਾਂ ਦੇ ਵਿੱਚ, ਸਪਲੀਮੈਂਟ ਸਿਕਿਉਰਿਟੀ ਇਨਕਮ 3.6% ਤੇ ਪਬਲਿਕ ਕੈਸ਼ ਅਸਿਸਟੈਂਸ ਦੇ ਜਿਹੜਾ ਵੈਲਫੇਅਰ ਪ੍ਰੋਗਰਾਮ ਆ ਉਹਦੇ 'ਚ 3.3%। ਇਹ ਤਾਂ 100% ਉਹ ਕਹਿੰਦੇ ਵੀ ਜਿਹੜਾ ਕੋਈ ਕੈਸ਼ ਅਸਿਸਟੈਂਸ ਲੈਂਦਾ ਆ ਉਹਨੂੰ ਤਾਂ ਅਸੀਂ ਦੇਣਾ ਨਹੀਂ ਹੈਗਾ, ਰਾਈਟ? ਬਿਲਕੁਲ। ਤੇ ਮੈਡੀਕੇਡ ਚਿਪ ਜਾਂ ਸਨੈਪ ਆ ਉਹਨਾਂ ਉੱਤੇ ਵੀ ਜਿਹੜਾ ਇਹਨਾਂ ਨੇ ਰੋਕ ਜਿਹੜੀ ਆ ਉਹ ਲਾਉਣੀ ਆ ਜਾਂ ਉਹ ਟਰਾਈ ਜਿਹੜੀ ਕਰ ਰਹੇ ਇਸ ਪ੍ਰਪੋਜ਼ਡ ਲਾਅ ਦੇ ਤਹਿਤ ਇੱਦਾਂ ਹੈਗਾ ਆ। ਪਰ ਇੱਕ ਜਿਹੜੇ ਇਸ ਦੇ ਵਿੱਚ ਹਰਜੋਤ ਸਿੰਘ ਜੀ ਜਿਹੜਾ ਸੁੱਖ ਦੇ ਸਾਹ ਵਾਲੀ ਗੱਲ ਵੀ ਆ, ਕਹਿੰਦੇ ਵੀ ਜਿਸ ਦਿਨ ਤੋਂ ਇਹ ਲਾਅ ਪ੍ਰਪੋਜ਼ ਹੋਣਾ ਆ ਉਸ ਦਿਨ ਤੋਂ ਬਾਅਦ ਦੇ ਵਿੱਚ ਕਾਊਂਟ ਹੋਣਾ ਆ। ਜੇ ਤੁਸੀਂ ਉਸ ਤੋਂ ਪਹਿਲਾਂ ਕੋਈ ਇੱਦਾਂ ਦੇ ਬੈਨੀਫਿਟ ਲਏ ਆ ਤਾਂ ਉਸ ਨੂੰ ਇੱਕ ਹਿਸਾਬ ਦੇ ਨਾਲ ਉਹ ਨਜ਼ਰਅੰਦਾਜ਼ ਕਰਨਗੇ ਜਾਂ ਉਸ ਨੂੰ ਜਿਹੜਾ ਆ ਉਹ ਨਹੀਂ ਦੇਖਿਆ ਜਾਊਗਾ ਵੀ ਤੁਸੀਂ ਪਹਿਲੋਂ ਜਿਹੜੇ ਬੈਨੀਫਿਟ ਲਏ ਨੇ ਜਾਂ ਨਹੀਂ ਲਏ ਨੇ। ਹਾਂ, ਜਿਸ ਦਿਨ ਇਹ ਪ੍ਰਪੋਜ਼ਡ ਲਾਅ ਕਾਨੂੰਨ ਬਣ ਜਾਂਦਾ ਆ, ਜਿੱਦਣ ਕਹਿ ਲਓ ਵੀ ਰਾਸ਼ਟਰਪਤੀ ਇਸ ਦੇ ਉੱਤੇ ਦਸਤਖਤ ਕਰ ਦਿੰਦੇ ਨੇ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਇਹਨਾਂ ਨੇ 9 ਮਹੀਨੇ ਵਾਲੀ ਜਾਂ 12 ਮਹੀਨਾ ਵਾਲੀਆਂ ਜਾਂ 12 ਚੀਜ਼ਾਂ ਜਿਹੜੀਆਂ ਰੱਖੀਆਂ ਹੋਈਆਂ ਨੇ ਇਹਨਾਂ ਦੇ ਵਿੱਚ ਵੀ ਜਿਹੜਾ ਵੀ ਬੰਦਾ ਫਿਰ ਉਸ ਕੈਟੇਗਰੀ ਦੇ ਵਿੱਚ ਆਊਗਾ ਤਾਂ ਉਸ ਨੂੰ ਜਿਹੜਾ ਆ ਉਹ ਡਿਸਕੁਆਲੀਫਾਈ ਜਿਹੜਾ ਉਹ ਕੀਤਾ ਜਾ ਸਕਦਾ ਹੈ। ਰਾਈਟ ਨਾਓ ਇੱਦਾਂ ਲਿਖਿਆ ਆ, ਪਰ ਇਹ ਜਿੱਦਣ ਲਾਗੂ ਹੋਣਾ ਆ ਉਦਣ ਇਹ ਨਹੀਂ ਪਤਾ ਵੀ ਇਹ ਪਿਛਲੇ 12 ਮਹੀਨਿਆਂ ਦਾ ਚੈੱਕ ਕਰਨ, ਪਿਛਲੇ 36 ਮਹੀਨਿਆਂ ਦਾ ਚੈੱਕ ਕਰਨ, ਜੋ ਕਿ ਜਿਹੜਾ ਉਹਨਾਂ ਨੇ ਉਸ ਦੇ ਵਿੱਚ ਲਿਖਿਆ ਹੋਇਆ ਸੀਗਾ। ਹਰਜੋਤ ਸਿੰਘ ਜੀ, ਇਸ ਹਿਸਾਬ ਦੇ ਨਾਲ ਅਗਲੇ 3 ਸਾਲ ਤੱਕ ਕਿਸੇ ਨੂੰ ਇੱਕ ਹਿਸਾਬ ਨਾਲ ਡਿਸਕੁਆਲੀਫਾਈ ਨਹੀਂ ਕਰ ਸਕਦੇ, ਪਰ ਹਾਂ ਇਹ ਜ਼ਰੂਰ ਬੰਦੇ ਨੂੰ ਸੋਚਣਾ ਪੈਣਾ ਆ ਵੀ ਜਿਵੇਂ ਅਗਲੇ 3 ਸਾਲਾਂ ਦੇ ਵਿੱਚ 12 ਮਹੀਨੇ ਲਗਾਤਾਰ ਇੱਦਾਂ ਮੈਡੀਕੇਡ ਲੈਂਦਾ ਆ ਜਾਂ ਫਿਰ ਕੋਈ ਵੈਲਫੇਅਰ ਜਾਂ ਸਨੈਪ ਪ੍ਰੋਗਰਾਮਸ ਦੇ ਉੱਤੇ ਰਹਿੰਦੇ ਆ ਤਾਂ ਫਿਰ ਜਿਹੜਾ ਉਸ ਦਾ ਨੁਕਸਾਨ ਹੋ ਸਕਦਾ ਹੈ। ਅਤੇ ਕਈ ਜਗ੍ਹਾ ਦੇ ਉੱਤੇ ਜਿਹੜਾ ਇਹਨਾਂ ਨੇ ਲਿਖਿਆ ਵੀ ਕੰਬਾਈਨਡ ਜੇ 9 ਮਹੀਨੇ ਵੀ ਕੀਤਾ ਆ
ਤਾਂ ਵੀ ਜਿਹੜਾ ਉਸ ਦਾ ਅਸਰ ਹੋਊਗਾ। ਇਹਦੇ ਵਿੱਚ ਇਹਨਾਂ ਨੇ ਬਾਅਦ ਦੇ ਵਿੱਚ ਇਹ ਵੀ ਰੱਖਣਾ ਆ ਵੀ ਸੇਮ ਮਹੀਨੇ ਦੇ ਵਿੱਚ ਜੇ ਕਿਸੇ ਨੇ ਸਨੈਪ ਵੀ ਲਿਆ ਆ ਤੇ ਕਿਸੇ ਨੇ ਮੈਡੀਕੇਡ ਵੀ ਲਿਆ, ਉਹਨਾਂ ਨੇ 2 ਮਹੀਨੇ ਜਿਹੜੇ ਉਸ ਦੇ ਕਾਊਂਟ ਕਰ ਸਕਦੇ ਆ। ਸੋ ਯੂ ਨੈਵਰ ਨੋ ਇੱਕ ਕੀ ਚੀਜ਼ ਬਣਨੀ ਆ, ਕਿਵੇਂ ਬਣਨੀ ਆ। ਪਰ ਇੱਕ ਚੀਜ਼ ਜਿਹੜੀ ਇਹਨਾਂ ਨੇ ਹਾਲ ਦੀ ਘੜੀ ਇਸ ਪ੍ਰਪੋਜ਼ ਲਾਅ ਦੇ ਵਿੱਚ ਲਿਖੀ ਆ ਵੀ ਜਿੱਦਣ ਤੋਂ ਲਾਗੂ ਹੋਣਾ ਉਸ ਤੋਂ ਬਾਅਦ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਾਊਂਟ ਹੋਣੀਆਂ ਆ। ਪਰ ਇਹ ਹੁਣ ਐਕਚੁਅਲ ਦੇ ਵਿੱਚ ਜਦੋਂ ਲਾਅ ਲਾਗੂ ਹੋਊਗਾ, ਕਿਉਂਕਿ ਜਦੋਂ ਨਵੇਂ ਲਾਅ ਲਾਗੂ ਹੁੰਦੇ ਭੰਬਲ ਭੁੱਸੇ ਬਹੁਤ ਹੁੰਦੇ ਆ, ਜਿਨ੍ਹਾਂ ਨੇ ਲਾਗੂ ਕਰਨਾ ਹੁੰਦਾ ਆ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਪੜ੍ਹਨਾ ਆ, ਟ੍ਰੇਨਿੰਗ ਕਿੱਦਾਂ ਹੋਣੀ ਆ ਉਹਨਾਂ ਦੀ, ਕੀ ਕੁਛ ਉਹਨਾਂ ਨੂੰ ਸਮਝਾਇਆ ਜਾਣਾ ਆ। ਕੋਈ ਬੰਦਾ ਅੜ ਜਾਂਦਾ, ਕੋਈ ਬੰਦਾ ਨਿਕਲ ਜਾਂਦਾ ਆ। ਸੋ ਯੂ ਨੈਵਰ ਨੋ ਕੀ ਬਣਨਾ ਆ। ਪਰ ਇੱਕ ਚੀਜ਼ ਜਿਹੜੀ ਜ਼ਰੂਰ ਹੈਗੀ ਆ ਵੀ ਇਹਨਾਂ ਨੇ ਕ੍ਰੈਕਡਾਊਨ ਜਿਹੜੀ ਲੀਗਲ ਇਮੀਗ੍ਰੇਸ਼ਨ ਵੀ ਹੈਗੀ ਆ ਉਹਨਾਂ ਉੱਤੇ, ਵੈਲਫੇਅਰ ਦੇ ਉੱਤੇ ਜਿਹੜਾ ਉਹ ਕਰ ਦਿੱਤਾ। ਇੱਕ ਤਰੀਕਾ ਰੱਖਿਆ ਆ ਵੀ ਜਿਹੜੇ ਲੋਕ ਇਹ ਸੋਚ ਕੇ ਅਮਰੀਕਾ ਵੱਲ ਨੂੰ ਆਉਂਦੇ ਆ ਵੀ ਸਾਨੂੰ ਜਾਂਦਿਆਂ ਨੂੰ ਹੀ ਉੱਥੇ ਮੈਡੀਕਲ ਵੀ ਮਿਲ ਜਾਣਾ ਆ, ਜਾਂਦਿਆਂ ਨੂੰ ਉੱਥੇ ਪੈਨਸ਼ਨਾਂ ਵੀ ਲੱਗ ਜਾਣੀਆਂ ਜਾਂ ਜਿਹੜੇ ਵੀ ਡਾਲਰ ਲੱਗ ਜਾਣੇ ਆ, ਵੀ ਉਹ ਕੰਮ ਜਿਹੜਾ ਆ ਉਹ ਹੌਲੀ ਹੌਲੀ ਜਿਹੜਾ ਉਹ ਰੁਕ ਜਾਣਾ। ਇਹਨਾਂ ਨੇ ਆਪਣੇ ਹੁਣ ਗੁਆਂਢੀ ਮੁਲਕ ਤੋਂ ਕਿਤੇ ਨਾ ਕਿਤੇ ਕੈਨੇਡਾ ਤੋਂ ਇਹ ਸਬਕ ਲਿਆ ਆ। ਜੀ ਬਿਲਕੁਲ। ਸੋ ਜਿਹੜੇ ਕੁਝ ਕੁ ਮੇਨ ਪੁਆਇੰਟ ਆ ਜਿਹੜੇ ਫੈਕਟ ਹੋਣਗੇ, ਕਹਿੰਦੇ ਵੀ ਜੇ ਲੀਗਲ ਇਮੀਗ੍ਰੈਂਟਸ ਇਹਦੇ ਸੰਬੰਧ ਦੇ ਵਿੱਚ ਮਾਰਕ ਗ੍ਰੀਨਬਰਗ ਜਿਹੜੇ ਹੈਗੇ ਆ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਸੀਨੀਅਰ ਫੈਲੋ ਆ, ਉਹਨਾਂ ਨੇ ਇਹ ਦੱਸਿਆ ਹੈ ਵੀ ਜਿਹੜੇ ਲੀਗਲ ਇਮੀਗ੍ਰੈਂਟਸ ਆ ਜੇ ਉਹ ਕਿਸੇ ਤਰ੍ਹਾਂ ਦੇ ਪਬਲਿਕ ਬੈਨੀਫਿਟ ਨੂੰ ਕੁਆਲੀਫਾਈ ਕਰਦੇ ਆ ਜਾਂ ਉਹ ਲੈਂਦੇ ਆ ਤੇ ਉਹਨਾਂ ਦਾ ਜਿਹੜਾ ਗ੍ਰੀਨ ਕਾਰਡ ਆ ਉਹ ਡਿਨਾਈ ਕੀਤਾ ਜਾ ਸਕਦਾ ਤੇ ਕੁਛ ਨੂੰ ਤਾਂ ਕਹਿੰਦੇ ਵੀ ਡਿਪੋਰਟ ਵੀ ਕੀਤਾ ਜਾ ਸਕਦਾ ਹੈਗਾ ਆ। ਸੋ ਜੇਸਨ ਬੋਇਡ ਜਿਹੜੇ ਪਾਲਿਸੀ ਕਾਉਂਸਲ ਹੈਗੇ ਆ ਅਮਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਦੇ, ਉਹਨਾਂ ਨੇ ਇਹ ਦੱਸਿਆ ਆ ਵੀ ਇਹਦੇ ਨਾਲ ਜਿਹੜੀਆਂ ਬਹੁਤ ਸਾਰੀਆਂ ਫੈਮਿਲੀਜ਼ ਆ ਉਹ ਡਿਸਰਪਟ ਹੋ ਸਕਦੀਆਂ ਆ, ਫੈਮਿਲੀਜ਼ ਸੈਪਰੇਟ ਹੋ ਸਕਦੀਆਂ ਆ। ਜਿਹੜੇ ਬੰਦਿਆਂ ਨੇ ਬੈਨੀਫਿਟ ਲਿਆ ਜੇ ਉਹਨਾਂ ਨੂੰ ਡਿਪੋਰਟ ਕੀਤਾ ਜਾਂਦਾ ਹੈ ਤੇ ਬੱਚੇ ਇੱਥੇ ਰਹਿ ਜਾਂਦੇ ਆ। ਤੇ ਦੂਸਰਾ ਉਹਨਾਂ ਨੇ ਮੇਨ ਪੁਆਇੰਟ ਦੱਸਿਆ ਨਿਊ ਇਮੀਗ੍ਰੈਂਟਸ ਦੇ ਲਈ ਇਹ ਇੱਕ ਟਫ ਟੈਸਟ ਹੋਊਗਾ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਜਦੋਂ ਤੁਸੀਂ ਲੋਨ ਲੈਂਦੇ ਘਰ ਦਾ, ਉਹ ਕਿੰਨਾ ਕੁਛ ਚੈੱਕ ਕਰਦੇ, ਤੁਹਾਡੀ ਜੌਬ ਕਿੱਥੇ ਆ, ਕਿੰਨੀ ਇਨਕਮ ਹੈਗੀ ਆ, ਕਿੱਦਾਂ ਦਾ ਤੁਹਾਡਾ ਕ੍ਰੈਡਿਟ ਸਕੋਰ ਹੈਗਾ, ਤੁਸੀਂ ਅਫੋਰਡ ਕਰ ਸਕਦੇ ਪੇਮੈਂਟ ਜਾਂ ਨਹੀਂ। ਸੋ ਇੱਦਾਂ ਦਾ ਟੈਸਟ ਉਹ ਕਰੂਗੇ ਜਿਹੜੇ ਇਮੀਗ੍ਰੇਸ਼ਨ ਆਫਿਸਰ ਜਦੋਂ ਉਹ ਵੀਜ਼ਾ ਦੇਣਗੇ ਵੀ ਇਹ ਬੰਦਾ ਜਾ ਕੇ ਕਿਤੇ ਸਾਡੇ ਤੇ ਪਬਲਿਕ ਚਾਰਜ ਤਾਂ ਨਹੀਂ ਬਣ ਜਾਊਗਾ। ਜਿਸ ਤਰ੍ਹਾਂ ਮੈਂ ਕੱਲ੍ਹ ਦੱਸਿਆ ਸੀ, ਹੋ ਸਕਦਾ ਉਹ ਕਿਸੇ ਤਰ੍ਹਾਂ ਦਾ ਬੌਂਡ ਵਗੈਰਾ ਵੀ ਰਖਵਾਉਣਾ ਸ਼ੁਰੂ ਕਰ ਦੇਣ ਜੇ ਉਹਨਾਂ ਨੂੰ ਲੱਗੇ ਪਈ ਨਹੀਂ ਜੀ ਵੀ ਇਹ ਜਾਂਦੇ ਹੀ ਜਾ ਕੇ ਕੋਈ ਬੈਨੀਫਿਟ ਲੈਣ ਲੱਗ ਪੈਣਗੇ। ਸੋ ਇਹ ਜਿਹੜਾ ਹੈਗਾ ਆ ਟੈਸਟ ਹੋਊਗਾ ਟਫਰ ਟੈਸਟ ਫॉर ਡਿਟਰਮਿਨਿੰਗ ਵੈਦਰ ਦੇ ਆਰ ਕੰਸੀਡਰਡ ਏ ਪਬਲਿਕ ਚਾਰਜ। ਤੇ ਤੀਸਰਾ ਕਹਿੰਦੇ ਵੀ ਇੱਕ ਬਹੁਤ ਸਾਰਾ ਜਿਹੜਾ ਚਿਲਿੰਗ ਇਫੈਕਟ ਇਹ ਹੋਊਗਾ ਵੀ ਉਹ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਡਰ ਵਾਲਾ ਮਾਹੌਲ ਹੋਊਗਾ ਵੀ ਉਹ ਆਪਣਾ ਲੀਗਲ ਸਟੇਟਸ ਲੂਜ਼ ਕਰ ਸਕਦੇ ਆ ਜੇ ਕਿਸੇ ਤਰ੍ਹਾਂ ਦਾ ਬੈਨੀਫਿਟ ਲੈਂਦੇ ਹੈਗੇ। ਬਿਲਕੁਲ ਉਹੀ ਇੱਕ ਡਰ ਦਾ ਸਹਿਮ ਦਾ ਜਿਹੜਾ ਮਾਹੌਲ ਆ ਵੀ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਇੱਥੋਂ ਆਉਣੋਂ ਜਿਹੜਾ ਰੋਕਣਾ ਆ। ਤੇ ਇੱਕ ਚੀਜ਼ ਜਿਹੜੀ ਇਹ ਵੀ ਹਰਜੋਤ ਸਿੰਘ ਜੀ ਹੈਗੀ ਆ ਵੀ ਬਹੁਤ ਸਾਰੇ ਜਿਹੜੇ ਹੁਣ ਵਰਕ ਪਰਮਿਟ ਦੇ ਉੱਤੇ ਹੁੰਦੇ ਆ ਜਾਂ ਜਿਹੜੇ ਅਸਾਈਲਮ ਸੀਕਰਸ ਹੁੰਦੇ ਆ ਉਹ ਵੈਸੇ ਕਈ ਇਹਨਾਂ ਦੇ ਜਿਹੜੇ ਪਬਲਿਕ ਬੈਨੀਫਿਟਸ ਦੇ ਲਈ ਐਲੀਜੀਬਲ ਨਹੀਂ ਹੁੰਦੇ, ਪਰ ਸਮਹਾਓ ਕੋਈ ਲੂਪ ਹੋਲ ਦੇ ਜ਼ਰੀਏ ਕੋਈ ਕਰ ਰਿਹਾ ਕੋਈ ਨਹੀਂ ਕਰ ਰਿਹਾ, ਇਹ ਤਾਂ ਜਿਹੜਾ ਆਪਾਂ ਕਿਹਾ ਨਹੀਂ ਜਾ ਸਕਦਾ। ਪਰ ਕਹਿੰਦੇ ਵੀ ਸੋ ਕਿਤੇ ਨਾ ਕਿਤੇ ਉਹ ਇਸ ਪੂਰੇ ਰੂਲ ਤੋਂ ਬਚੇ ਰਹਿਣਗੇ ਕਿਉਂਕਿ ਜਿਹੜਾ ਗ੍ਰੀਨ ਕਾਰਡ ਦੇ ਉੱਤੇ ਜਿਹੜਾ ਹੈਗਾ ਆ ਉਹਨੂੰ ਹੀ ਜਿਹੜੇ ਪਬਲਿਕ ਬੈਨੀਫਿਟਸ ਜਿਹੜੇ ਆ ਉਹ ਮਿਲ ਰਹੇ ਨੇ। ਸੋ ਜੇ ਕੋਈ ਉਹ ਗ੍ਰੀਨ ਕਾਰਡ ਲੈਣ ਤੋਂ ਪਹਿਲਾਂ ਕੋਈ ਇੱਦਾਂ ਕਰ ਰਿਹਾ ਤੇ ਬਾਅਦ ਦੇ ਵਿੱਚ ਜੇ ਉਹ ਗ੍ਰੀਨ ਕਾਰਡ ਦੇ ਲਈ ਅਪਲਾਈ ਕਰੂਗਾ ਤਾਂ ਆਟੋਮੈਟਿਕਲੀ ਉਹਨਾਂ ਨੂੰ ਦਿਖੂਗਾ ਤੇ ਉਹਨਾਂ ਨੇ ਤਾਂ ਫਿਰ ਆਟੋਮੈਟਿਕਲੀ ਪਹਿਲਾਂ ਡਿਸਕੁਆਲੀਫਾਈ ਜਿਹੜਾ ਉਹਨਾਂ ਨੂੰ ਕਰ ਦੇਣਾ। ਸੋ ਇਹ ਵੀ ਹੋ ਸਕਦਾ ਮੈਨੂੰ ਲੱਗਦਾ ਰਾਜਕਨਵੀਰ ਸਿੰਘ ਜੀ ਵੀ ਜਿਹੜੇ ਅਪਲਾਈ ਕਰਦੇ ਹੈਗੇ ਜਿੱਦਾਂ ਜਿਹੜੇ ਵੀ ਲੋਕ ਉਹਨਾਂ ਦਾ ਸਪੋਰਟ ਲੈਟਰ ਦਿੰਦੇ ਆ, ਹੋ ਸਕਦਾ ਉਹਨਾਂ ਦੀ ਉਹ ਹਿਸਟਰੀ ਚੈੱਕ ਕਰ ਲੈਣ ਵੀ ਹਾਂ ਇਹਨਾਂ ਨੇ ਤਾਂ ਨਹੀਂ ਕਿਤੇ ਬੈਨੀਫਿਟ ਲਿਆ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਸਾਡੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਆ ਕ੍ਰਿਸਟੀਜਨ ਨੇਲਸਨ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਪ੍ਰਪੋਜ਼ਲ ਹੈਗਾ ਆ ਅੰਡਰ ਦਾ ਫੈਡਰਲ ਲਾ ਵੀ ਜਿਹੜੇ ਲੋਕ US ਨੂੰ ਇਮੀਗ੍ਰੈਂਟ ਹੋਣ ਨੂੰ ਸੋਚਦੇ ਹੈਗੇ ਆ ਉਹ ਅਸੀਂ ਪੂਰੀ ਤਰ੍ਹਾਂ ਦੇਖਾਂਗੇ ਵੀ ਉਹ ਆਪਣੇ ਆਪ ਫਾਈਨੈਂਸ਼ੀਅਲੀ ਸਪੋਰਟ ਕਰ ਸਕਦੇ ਆ ਕਿ ਨਹੀਂ ਕਰ ਸਕਦੇ। ਉਹ ਕਿੱਦਾਂ ਹੋ ਸਕਦਾ ਵੀ ਜਾਂ ਤਾਂ ਜਿਹੜੇ ਸਪਾਂਸਰ ਕਰ ਰਹੇ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਦਾ ਰੈਕਡ ਦੇਖਣਗੇ ਜਾਂ ਫਿਰ ਬੌਂਡ ਲੈਣਗੇ। ਹੁਣ ਵੀ ਰੂਲ ਇਹੀ ਆ, ਕੋਈ ਨਵਾਂ ਰੂਲ ਨਹੀਂ ਉਹ ਲਾ ਰਹੇ। ਗੱਲ ਕੀ ਆ ਵੀ ਜਿਹੜਾ ਬੰਦਾ ਸਪਾਂਸਰ ਕਰਦਾ ਆ, ਜਿਹੜਾ ਸਪਾਂਸਰ ਕਰਦਾ ਤੁਸੀਂ ਫਾਰਮ ਦੇ ਉੱਤੇ ਉਹ ਸਾਈਨ ਜਿਹੜਾ ਫਾਰਮ ਆ
ਮੈਨੂੰ ਫਾਰਮ ਦਾ ਨੰਬਰ ਭੁੱਲ ਗਿਆ, ਉਹਦੇ ਤੇ ਬੜਾ ਕਲੀਅਰਲੀ ਲਿਖਿਆ ਫਾਈਨੈਂਸ਼ੀਅਲ ਐਫੀਡੇਵਿਟ ਹੁੰਦਾ ਬੇਸਿਕਲੀ, ਐਫੀਡੇਵਿਟ ਆਫ ਸਪੋਰਟ 'ਚ ਵੀ ਤੁਸੀਂ ਉਹ ਜਿਹੜੇ ਬੰਦੇ ਨੂੰ ਸਪੋਰਟ ਕਰ ਰਹੇ ਆ ਉਹ ਕਿਸੇ ਤਰ੍ਹਾਂ ਦਾ ਵੀ ਸਾਡੇ ਮੁਲਕ ਦੇ ਉੱਤੇ ਬੋਝ ਨਹੀਂ ਬਣੂਗਾ। ਹਾਂ ਐਗਜ਼ੈਕਟਲੀ, ਪਬਲਿਕ ਬੈਨੀਫਿਟ ਨਹੀਂ ਲਊਗਾ। ਪਰ ਕੀ ਹੁੰਦਾ ਆ ਵੀ ਉਹ ਸਾਰਿਆਂ ਨੂੰ ਪਤਾ ਵੀ ਉਹ ਕੋਈ ਇਦਾਂ ਦਾ ਸਿਸਟਮ ਨਹੀਂ ਚੈੱਕ ਕਰਦਾ, ਹਾਲਾਂਕਿ ਇਹਨਾਂ ਨੂੰ ਪਤਾ ਹੈ ਵੀ ਕਿੰਨਾ ਚੈੱਕ ਕਰਨਾ ਕੋਈ ਬੜਾ ਔਖਾ ਨਹੀਂ ਹੈਗਾ, ਸੋਸ਼ਲ ਸਿਕਿਉਰਿਟੀ ਨੰਬਰ ਪਾ ਕੇ ਝੱਟ ਪਤਾ ਲੱਗ ਜਾਂਦਾ, ਪਰ ਉਹਨੂੰ ਲਾਗੂ ਨਹੀਂ ਕਰ ਰਿਹਾ ਸੀ, ਹੁਣ ਉਹਨੂੰ ਲਾਗੂ ਕਰਨਾ ਸ਼ੁਰੂ ਕਰੂਗੇ। ਸੋ ਕੀ ਹੋਊਗਾ ਵੀ ਜਿਹੜੇ ਲੋਕ ਐਫੀਡੇਵਿਟ ਆਫ ਸਪੋਰਟ ਦਿੰਦੇ ਆ ਉਹ ਵੀ ਡਰੂਗੇ ਅਸੀਂ ਨਾ ਰਗੜ ਹੋ ਜਾਈਏ, ਰਾਈਟ? ਬਿਲਕੁਲ, ਉਹਨਾਂ ਨੇ ਕਹਿਣਾ ਵੀ ਤੁਸੀਂ ਲਾਇਬਿਲਿਟੀ ਲਈ ਸੀ ਇਹਨਾਂ ਦੀ, ਵੀ ਆਉਣ ਵਾਲੇ ਇੰਨੇ ਸਾਲਾਂ ਦੇ ਲਈ ਵੀ ਇਹਨਾਂ ਦੀ ਹਰ ਤਰੀਕੇ ਦੇ ਨਾਲ ਤੁਸੀਂ ਫਾਈਨੈਂਸ਼ੀਅਲ ਜਿਹੜੀ ਸਪੋਰਟ ਜਿਹੜੀ ਆ ਉਹ ਕਰੋਗੇ। ਤੇ ਹੁਣ ਇਹ ਕਿਹੜੇ ਮੂੰਹ ਚੱਕ ਕੇ ਤੁਸੀਂ ਅਮਰੀਕਾ ਦੇ ਇਹਨਾਂ ਆਫਿਸਾਂ ਦੇ ਵਿੱਚ ਉਹ ਘੁੰਮ ਰਹੇ ਆ ਵੀ ਸਾਨੂੰ ਆ ਵੀ ਸਹੂਲਤ ਦਿਓ, ਸਾਨੂੰ ਉਹ ਵੀ ਸਹੂਲਤ ਦਿਓ। ਸੋ ਇਹਨਾਂ ਨੇ ਚੌਂਚ ਫੇਰਿਓਂ ਜਿਹੜਾ ਸ਼ਿਕੰਜਾ ਆ ਉਹ ਕੱਸ ਰਹੇ ਆ। ਕਈ ਲੋਕ ਜਿਹੜੇ ਆ ਉਹ ਕਹਿ ਰਹੇ ਨੇ ਵੀ ਇਹ ਇੱਕ ਰਾਸ਼ਟਰਪਤੀ ਟਰੰਪ ਦੀ ਆਲਰੇਡੀ ਇਨਵਿਜ਼ੀਬਲ ਵਾਲ ਜਿਹੜੀ ਆ, ਐਡਮਿਨਿਸਟ੍ਰੇਟਿਵ ਇਨਵਿਜ਼ੀਬਲ ਵਾਲ ਜਿਹੜੀ ਉਹਨਾਂ ਨੇ ਉਹ ਖੜੀ ਕੀਤੀ ਹੋਈ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਰੋਕਿਆ ਜਾ ਸਕੇ। ਸੋ ਬਿਲਕੁਲ ਕਹਿੰਦੇ ਵੀ ਜਿਹੜਾ ਪ੍ਰਪੋਜ਼ਲ ਹੈ ਇਹ ਬਹੁਤ ਸਖਤ ਸੀ। ਹੌਲੀ ਹੌਲੀ ਜਦੋਂ ਇਹ ਨਿਊਜ਼ ਦੇ ਵਿੱਚ ਆਉਣਾ ਸ਼ੁਰੂ ਹੋਇਆ ਤੇ ਉਹਦੇ ਨਾਲ ਜਿਹੜੀਆਂ ਆ ਇਹਦੇ ਵਿੱਚ ਕੁਛ ਕੁ ਜਿਹੜੇ ਪੁਆਇੰਟ ਆ ਉਹਨਾਂ ਨੂੰ ਜਿਹੜਾ ਘਟਾਉਣਾ ਸ਼ੁਰੂ ਕੀਤਾ ਗਿਆ। ਜਿਸ ਤਰ੍ਹਾਂ ਇੱਕ ਪੁਆਇੰਟ ਤੇ ਕਹਿੰਦੇ ਜਿਹੜਾ ਚਿਪ ਪ੍ਰੋਗਰਾਮ ਆ CHIP ਜਿਹੜਾ ਆ, ਜਿਸ ਪ੍ਰੋਗਰਾਮ ਦੇ ਤਹਿਤ ਜਿਹੜੇ ਬੱਚਿਆਂ ਨੂੰ ਜਿਹੜਾ ਲੋ ਇਨਕਮ ਜਿਹੜੇ ਬੱਚੇ ਆ ਉਹਨਾਂ ਨੂੰ ਹੈਲਥ ਕਵਰੇਜ ਦਿੱਤੀ ਜਾਂਦੀ ਆ, ਉਸ ਪ੍ਰੋਗਰਾਮ ਨੂੰ ਇਹਦੇ ਵਿੱਚ ਨਹੀਂ ਇਨਕਲੂਡ ਕੀਤਾ ਜਾਊਗਾ। ਸੋ ਜੇ ਕਿਸੇ ਤਰ੍ਹਾਂ ਦਾ ਕੋਈ ਹੈਲਥ ਬੈਨੀਫਿਟ ਲੈਂਦਾ ਬੱਚਿਆਂ ਦੇ ਲਈ, ਉਹਨਾਂ ਨੂੰ ਨਹੀਂ ਇਹਦੇ ਅੰਡਰ ਜਿਹੜਾ ਇਨਕਲੂਡ ਕੀਤਾ ਜਾਊਗਾ। ਸੋ ਕਈ ਜਿਹੜੇ ਇਮੀਗ੍ਰੈਂਟਸ ਹੁੰਦੇ ਆ ਨਵੇਂ ਆਉਂਦੇ, ਉਹਨਾਂ ਨੂੰ ਕਹਿੰਦੇ ਬੈਨੀਫਿਟ ਨਹੀਂ ਵੀ ਮਿਲਦੇ ਜਦੋਂ ਤੱਕ ਉਹਨਾਂ ਦਾ ਗ੍ਰੀਨ ਕਾਰਡ ਨਹੀਂ ਆ ਜਾਂਦਾ। ਪਰ ਇਹ ਜਿਹੜਾ ਰੂਲ ਆ ਰੈਟਰੋਐਕਟਿਵਲੀ ਨਹੀਂ ਅਪਲਾਈ ਹੋਊਗਾ। ਰੈਟਰੋਐਕਟਿਵਲੀ ਦਾ ਮਤਲਬ ਇਹ ਆ ਵੀ ਮੰਨ ਲਓ ਵੀ ਇਹ ਰੂਲ ਕਹਿੰਦੇ ਆ ਵੀ 1 ਜਨਵਰੀ 2019 ਤੋਂ ਲਾਗੂ ਹੋਣਾ ਆ, ਤੇ ਉਸ ਡੇਟ ਤੋਂ ਬਾਅਦ ਜਿਹੜਾ ਕੋਈ ਬੈਨੀਫਿਟ ਲਊਗਾ ਉਹ ਉਹਨਾਂ ਦੇ ਉੱਤੇ ਲਾਗੂ ਹੋਊਗਾ। ਜਿਹੜੇ ਪਹਿਲਾਂ ਬੈਨੀਫਿਟ ਲੈਂਦੇ ਆ ਉਹਨਾਂ ਤੇ ਨਹੀਂ ਹੋਊਗਾ, ਕਿਉਂਕਿ ਉਹਨਾਂ ਨੂੰ ਜੇ ਕੋਈ ਲੈਂਦਾ ਵੀ ਆ ਬੈਨੀਫਿਟ ਤੇ ਉਹਨਾਂ ਨੂੰ ਇਮੀਡੀਏਟਲੀ ਉਹ ਬੰਦ ਕਰਨੇ ਪਊਗੇ, ਨਹੀਂ ਤਾਂ ਫਿਰ ਉਹ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਡਿਪੋਰਟੇਸ਼ਨ ਵੀ ਹੋ ਸਕਦੇ ਹੈਗੇ ਆ। ਇੱਕ ਇਹ ਵੀ ਚੀਜ਼ ਨਾਲ ਇਸ ਚੀਜ਼ ਦੇ ਵਿੱਚ ਹਰਜੋਤ ਸਿੰਘ ਜੀ ਦੱਸ ਜੀ ਵੀ ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਇੱਥੇ ਆਉਂਦੇ ਵੀ ਆ, ਜਿਨ੍ਹਾਂ ਦੇ ਗ੍ਰੀਨ ਕਾਰਡ ਵਾਲੇ ਵੀ ਆ, ਅਸਾਈਲਮ ਸੀਕਰ ਵੀ ਆ, ਉਹਨਾਂ ਦੇ ਬੱਚੇ ਵੀ ਆ ਇੱਥੇ, ਉਹ ਪਬਲਿਕ ਸਕੂਲ ਦੇ ਵਿੱਚ ਪੜ੍ਹਦੇ ਵੀ ਆ। ਕਈ ਜਿਹੜੇ ਇਸ ਨੂੰ ਵੀ ਪਬਲਿਕ ਚਾਰਜ ਦੇ ਵਜੋਂ ਜਿਹੜਾ ਆ ਉਹ ਸੋਚ ਰਹੇ ਹੋਣਗੇ, ਪਰ ਆਈ ਗੈਸ ਜਿਹੜਾ ਵੀ ਪ੍ਰਪੋਜ਼ਡ ਰੂਲ ਆ ਉਸ ਦੇ ਵਿੱਚ ਐਜੂਕੇਸ਼ਨ ਦੇ ਉੱਤੇ ਕੋਈ ਵੀ ਜਿਹੜਾ ਆ ਉਹ ਲਿਮਿਟ ਨਹੀਂ ਉਹਨਾਂ ਨੇ ਕੋਈ ਲਾਈ ਹੋਈ ਵੀ ਕੋਈ ਜੇ ਉਹਨਾਂ ਦਾ ਬੱਚਾ ਇੱਥੇ ਪੜ੍ਹ ਰਿਹਾ ਆ, ਕਿਉਂਕਿ ਉਹ ਤਾਂ ਫ੍ਰੀ ਸਕੂਲਿੰਗ ਆ, ਇਹ ਤਾਂ ਹਰ ਇੱਕ ਦਾ ਅਧਿਕਾਰ ਆ, ਇਹ ਸੁਪਰੀਮ ਕੋਰਟ ਨੇ ਵੀ ਤੇ ਕੰਸਟੀਟਿਊਸ਼ਨ ਵੀ ਜਿਹੜੀ ਆ ਉਹ ਕਹਿੰਦਾ ਆ। ਸੋ ਇਸ ਦੇ ਆਧਾਰ ਦੇ ਉੱਤੇ ਆਈ ਥਿੰਕ ਉਹ ਕਿਸੇ ਨੂੰ ਜਿਹੜਾ ਉਹ ਨਹੀਂ ਰੋਕਣਗੇ, ਤੇ ਨਾਲੇ ਪ੍ਰਪੋਜ਼ਡ ਰੂਲ ਦੇ ਵਿੱਚ ਇਦਾਂ ਦੀ ਕੋਈ ਮੱਦ ਵੀ ਜਿਹੜੀ ਆ ਉਹ ਨਹੀਂ ਨਜ਼ਰ ਆ ਰਹੀ। ਸੋ ਜੇ ਕੋਈ ਇਮੀਗ੍ਰੈਂਟ ਆ ਉਹਨਾਂ ਦੇ ਬੱਚੇ ਜਿਹੜੇ ਬੋਰਨ ਆ ਇੱਥੇ ਦੇ ਸਿਟੀਜ਼ਨ ਉਹ ਬੈਨੀਫਿਟ ਲੈਂਦੇ ਆ, ਉਹ ਕਿਸੇ ਤਰ੍ਹਾਂ ਦਾ ਕਿਉਂਕਿ ਉਹਦਾ US ਸਿਟੀਜ਼ਨ ਆਲਰੇਡੀ। ਤੇ ਇੱਕ ਹੋਰ ਰਾਜਕਨਵੀਰ ਸਿੰਘ ਜੀ ਨੇ ਇਨਕਲੂਡ ਕੀਤਾ ਵੀ ਜਿਹੜੇ ਰਿਫਿਊਜੀ ਤੇ ਅਸਾਈਲਮ ਸੀਕਰ ਆ ਉਹ ਵੀ ਐਗਜ਼ੈਂਪਟ ਹੈਗੇ ਆ, ਉਹ ਵੀ ਬੈਨੀਫਿਟ ਲੈ ਸਕਦੇ ਆ ਆਬਵੀਅਸਲੀ, ਕਿਉਂਕਿ ਇਹ ਜਿਹੜੇ ਬੈਨੀਫਿਟਸ ਆ ਉਹ ਸਿਰਫ ਤੇ ਸਿਰਫ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਹੈਗੇ ਆ ਜਾਂ ਜਿਹੜੇ US ਸਿਟੀਜ਼ਨ ਆ ਉਹਨਾਂ ਦੇ ਲਈ ਜਿਹੜੇ ਬਣੇ ਹੋਏ ਆ। ਸੋ ਜਿਹੜੇ ਵੀ ਦੇਖੋ ਬੈਨੀਫਿਟ ਲੈ ਰਹੇ ਆ ਉਹਨਾਂ ਦੇ ਉੱਤੇ ਹੀ ਅਸਰ ਪੈਣਾ ਆ। ਹੁਣ ਇਹ ਬੰਦਾ ਆਪ ਹੀ ਸੋਚ ਲਵੇ ਵੀ ਉਹ ਗ੍ਰੀਨ ਕਾਰਡ ਵਾਲਾ ਆ ਕਿ ਉਹ ਜਿਹੜਾ ਅਸਾਈਲਮ ਵਾਲਾ ਆ ਜਾਂ ਵਰਕ ਪਰਮਿਟ ਵਾਲਾ ਆ। ਸੋ ਦੇਖੋ ਬਹੁਤ ਸਾਰੇ ਜਿਹੜੇ ਅਸਾਈਲਮ ਵਾਲੇ ਆ ਉਹ ਵੀ ਗ੍ਰੀਨ ਕਾਰਡ ਜਿਹੜੇ ਹੋਲਡਰ ਹੋ ਚੁੱਕੇ ਆ, ਪਰ ਉਹਨਾਂ ਦੇ ਮਨ ਦੇ ਵਿੱਚ ਕਈ ਵਾਰੀ ਲੱਗਦਾ ਹੈ ਵੀ ਨਹੀਂ ਅਸੀਂ ਤਾਂ ਅਸਾਈਲਮ ਵਾਲੇ ਆ, ਪਰ ਦੈਟ ਡਜ਼ ਨਾਟ ਮੇਕ ਉਹਦੇ ਵਿੱਚ ਫਿਰ ਫਰਕ ਨਹੀਂ ਪੈਂਦਾ। ਜੇ ਤੁਹਾਡੇ ਕੋਲ ਗ੍ਰੀਨ ਕਾਰਡ ਹੈਗਾ ਆ ਤੇ ਤੁਸੀਂ ਇਹ ਬੈਨੀਫਿਟਸ ਲੈ ਰਹੇ ਹੋ ਜਾਂ ਪ੍ਰਪੋਜ਼ ਰੂਲ ਤੋਂ ਬਾਅਦ 'ਚ ਜਿਹੜੇ ਉਹਨਾਂ ਦੀਆਂ ਸ਼ਰਤਾਂ ਜੇ ਤੁਸੀਂ ਉਸ ਹਿਸਾਬ ਦੇ ਨਾਲ ਉਹ ਪੂਰੀਆਂ ਕਰ ਜਾਂਦੇ ਆ ਤਾਂ ਤੁਹਾਡਾ ਜਿਹੜਾ ਗ੍ਰੀਨ ਕਾਰਡ ਆ ਉਸ ਨੂੰ ਉਹ ਰੋਕ ਸਕਦੇ ਨੇ। ਡਜ਼ ਨਾਟ ਮੈਟਰ ਵੀ ਤੁਸੀਂ ਇੱਥੇ ਬਲੱਡ ਰਿਲੇਸ਼ਨ ਦੇ ਨਾਲ ਆਏ ਆ, F1 F2 F4 ਜਿੰਨੇ ਵੀ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਦੇ ਉੱਤੇ ਆਏ ਆ, ਜਿੱਦਾਂ ਵੀ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋਏ ਆ, ਫਿਰ ਉਸ ਦਾ ਕੋਈ ਇਫੈਕਟ ਜਿਹੜਾ ਉਹ ਨਹੀਂ ਆ, ਉਹ ਮੈਟਰ ਨਹੀਂ ਕਰਦਾ। ਫਿਰ ਇਹ ਮੈਟਰ ਕਰਦਾ ਵੀ ਤੁਸੀਂ ਪਬਲਿਕ ਵੈਲਫੇਅਰ ਪ੍ਰੋਗਰਾਮਸ ਜਿਹੜੇ ਆ ਉਹ ਤੁਸੀਂ ਯੂਜ਼ ਕੀਤੇ ਆ
ਪੱਕੇ ਨਹੀਂ ਕੀਤੇ ਆ ਇਸ ਰੂਲ ਬਣਨ ਤੋਂ ਬਾਅਦ ਜੀ। ਸੋ ਬਿਲਕੁਲ ਸਾਡਾ ਸਮਾਂ ਵੀ ਸਮਾਪਤ ਹੋ ਗਿਆ। ਜਾਂਦੇ ਇੱਕ ਵਾਰੀ ਫੇਰ ਬੇਨਤੀ ਕਰਦੇ ਜਿੰਨੇ ਵੀ ਸਾਡੇ ਸਰੋਤੇ ਆ, ਪਲੀਜ਼ ਜਿਹੜੇ ਸਿਟੀਜ਼ਨਸ਼ਿਪ ਲਈ ਐਲੀਜੀਬਲ ਆ ਉਹਨਾਂ ਨੂੰ ਸਿਟੀਜ਼ਨ ਬਣਨਾ ਚਾਹੀਦਾ ਆ। ਸਿਟੀਜ਼ਨ ਦੀ ਆਲਰੇਡੀ ਬੈਕਲੌਗ ਬਹੁਤ ਚੱਲ ਰਿਹਾ ਆ। ਕੱਲ ਮੈਂ ਦੱਸਿਆ ਸੀ 7,53,000 ਐਪਲੀਕੇਸ਼ਨਾਂ ਪੈਂਡਿੰਗ ਹੈਗੀਆਂ। US ਗਵਰਨਮੈਂਟ ਦੀ ਵਾਧਾ ਹੋਇਆ ਅਪਲਾਈ ਕਰਨ 2016 ਤੋਂ ਲੈ ਕੇ ਹੁਣ ਤੱਕ, 2015 ਤੋਂ ਲੈ ਕੇ ਹੁਣ ਤੱਕ। ਸੋ ਪਲੀਜ਼ ਸਿਟੀਜ਼ਨ ਬਣੋ। ਜਿਹੜੇ ਸਿਟੀਜ਼ਨ ਬਣ ਗਏ ਆ ਵੋਟ ਰਜਿਸਟਰ ਕਰੋ। ਬੜੀ ਈਜ਼ੀ ਵੋਟ ਰਜਿਸਟਰ ਆਨਲਾਈਨ ਜਾ ਕੇ ਕਰ ਸਕਦੇ ਆ। ਜ਼ਰੂਰੀ ਨਹੀਂ ਵੀ ਤੁਸੀਂ ਐਜ਼ ਏ ਰਿਪਬਲਿਕਨ ਕਰਨਾ ਆ ਜਾਂ ਡੈਮੋਕ੍ਰੇਟ ਕਰਨਾ ਹੈ ਜਾਂ ਗ੍ਰੀਨ ਪਾਰਟੀ ਜਾਂ ਇੰਡੀਪੈਂਡੈਂਟ, ਤੁਸੀਂ ਕਰ ਸਕਦੇ ਹੋ। ਬਾਅਦ ਦੇ ਵਿੱਚ ਤੁਸੀਂ ਚੇਂਜ ਵੀ ਕਰ ਸਕਦੇ ਹੋ। ਤੇ ਨਵੰਬਰ ਦੇ ਵਿੱਚ ਪਹਿਲੇ ਹਫ਼ਤੇ ਦੇ ਵਿੱਚ ਇਲੈਕਸ਼ਨ ਹੈਗੀ ਆ। ਆਪਣੇ ਆਪਣੇ ਏਰੀਏ ਦੇ ਵਿੱਚ ਹਰ ਇੱਕ ਜਿਹੜੇ ਕੈਂਡੀਡੇਟ ਆ ਜਿਹੜਾ ਤੁਹਾਨੂੰ ਪਸੰਦ ਆ, ਕੋਈ ਵੀ ਨਹੀਂ ਮੈਟਰ ਕਰਦਾ ਕਿਹੜੀ ਪਾਰਟੀ ਦਾ, ਜਿਹੜਾ ਚੰਗਾ ਕੰਮ ਕਰਦਾ ਉਹਨੂੰ ਵੋਟ ਪਾਓ। ਬਹੁਤ ਸਾਰੀਆਂ ਪ੍ਰੋਪੋਜੀਸ਼ਨ ਹੁੰਦੀਆਂ ਆ। ਬਹੁਤ ਸਾਰੀ ਆਪਣੀ ਕਮਿਊਨਿਟੀ ਆ ਜਿਹੜੇ ਨਵੀਂ ਡਿਵੈਲਪਮੈਂਟਸ ਵਿੱਚ ਰਹਿੰਦੇ ਹੈਗੇ ਆ, ਖਾਸ ਕਰਕੇ ਫ੍ਰਿਜ਼ਨੋ ਏਰੀਆ, ਬੇਕਰਸਫੀਲਡ, ਇੱਧਰ ਟ੍ਰੇਸੀ, ਸੈਕਰਾਮੈਂਟੋ ਏਰੀਆ 'ਚ। ਅਤੇ ਨਵੇਂ ਘਰ ਜਿੱਥੇ ਬਣਦੇ ਆ ਉੱਥੇ ਮੈਲਰੂਸ ਟੈਕਸ ਬਹੁਤ ਵਗੈਰਾ ਲੱਗਦਾ ਆ। ਸੋ ਉਹ ਤੁਸੀਂ ਉਹਨਾਂ ਵੱਲ ਜ਼ਰੂਰ ਧਿਆਨ ਦਿਆ ਕਰੋ। ਅਤੇ ਸਾਡਾ ਸਮਾਂ ਵੀ ਹੁਣ ਪੂਰਾ ਹੋ ਗਿਆ। ਬਿਲਕੁਲ ਤੁਸੀਂ ਵੋਟ ਦੀ ਗੱਲ ਕੀਤੀ ਆ। 6 ਨਵੰਬਰ ਦੀ ਇਲੈਕਸ਼ਨ ਦੇ ਵਿੱਚ ਜੇ ਕਿਸੇ ਨੇ ਵੋਟ ਪਾਉਣੀ ਆ, 22 ਅਕਤੂਬਰ ਅਖੀਰਲੀ ਤਰੀਕ ਆ। ਉਸ ਤੋਂ ਪਹਿਲਾਂ ਤੁਹਾਨੂੰ ਰਜਿਸਟਰ ਜਿਹੜਾ ਆ ਉਸ ਦੇ ਲਈ ਕਰਨਾ ਪਊਗਾ। ਸੋ ਤਕਰੀਬਨ 1 ਮਹੀਨੇ ਤੋਂ ਘੱਟ ਦਾ ਸਮਾਂ ਜਿਹੜਾ ਉਹ ਰਹਿ ਗਿਆ। DMV ਦੇ ਵਿੱਚ ਜਾ ਕੇ ਕਰ ਸਕਦੇ ਹੋ ਜਾਂ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦੀ ਵੈਬਸਾਈਟ ਦੇ ਜ਼ਰੀਏ ਤੁਸੀਂ ਰਜਿਸਟਰ ਕਰ ਸਕਦੇ ਹੋ, ਜਾਂ ਉਹਨਾਂ ਦੇ ਜਿਹੜਾ ਦਫ਼ਤਰ ਇਲੈਕਸ਼ਨ ਆਫਿਸ ਜਿਹੜਾ ਹੁੰਦਾ ਆ ਉਸ ਦੇ ਵਿੱਚ ਜਾ ਕੇ ਤੁਸੀਂ ਜਿਹੜਾ ਰਜਿਸਟਰ ਕਰ ਸਕਦੇ ਹੋ। ਸੋ 22 ਅਕਤੂਬਰ 2018 ਤੋਂ ਪਹਿਲਾਂ ਤੁਸੀਂ ਵੋਟ ਰਜਿਸਟਰ ਕਰੋ ਜੇ 6 ਨਵੰਬਰ ਦੀਆਂ ਇਲੈਕਸ਼ਨ ਦੇ ਵਿੱਚ ਤੁਸੀਂ ਵੋਟਾਂ ਦੇ ਵਿੱਚ ਹਿੱਸਾ ਲੈਣਾ ਹੈਗਾ ਆ। ਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤ ਹੈ। ਮਿਲਾਂਗੇ ਅਗਲੀ ਵਾਰ। ਸਾਡੇ ਦੋਨਾਂ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ